डॉक्टर साहब तुसां की हो गया हो गया हो रिकॉर्ड गया ना। कौन रिकॉर्ड कर रहे हो? डॉक्टर साहब जी कर रहे हो? मैं कर रहा हूं। डॉक्टर साहब ठीक कर है, रहे हैं। दैट्स गुड। क्लाउड ते जा रही फिर। ठीक है डॉक्टर साहब, मैं शुरू करना फिर। बंद नंबर 486। हाँ जी। अच्छा जी, मैं नजर क्लोज। अच्छा जी, बंद 486 जी। ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਵਣਾ ਹੈ। ਸੈਤੀ ਕਹਿ ਰਹੀ ਹੈ जेना जायो तिना दे नाव रखें, वड्डा आप नु गौस सदावना है। होवन त्रीमता नहीं ता जग मुके, वत किसे ना जग ते आवना है। असा चिट्ठियां घल सदाया है, साथों अपना आप छुपावना है। करामात तेरी असा ढूंढ डिठी, एवें शेखियां पिया जगावना है। चाक सद के बाग थी कड़ छडू, उन्हें होर की मुंह अखावना है। अन्न खाना है रज के गधे वांगू, कदी शुक्र बजा ना लियावना है। छड बंदगी चोरां दे चरण फड़ियो, वारिस शाह फकीर सदावना है। ਇੱਥੇ ਲਿਖਿਆ ਹੈ ਛੱਡ ਬੰਦਗੀ ਚੋਰਾਂ ਦੇ ਚਲਣ ਫੜਿਓ। हाँ जी पढ़ियो, यही लिखा है डॉक्टर साहब। ठीक है जी डॉक्टर साहब। ਤੈਨੂੰ ਵੱਡਾ ਹੰਕਾਰ ਦਾ ਮਤਲਬ ਗੁਰੂਰ ਹੈ। ਜੋਬਨੇ ਦਾ ਆਪਣੀ ਜਵਾਨੀ ਦਾ ਤੈਨੂੰ ਬੜਾ ਗੁਰੂਰ ਹੈ। ਖਾਤਰ ਤਲੇ ਤੇ ਜਵਾਨੀ ਦੇ ਵਜ੍ਹਾ ਤੋਂ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ। ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ, ਤਿਨਾਂ ਦੇ ਨਾਮ ਰੱਖੇ ਤੇ ਉਹਨਾਂ ਦੇ ਤੂੰ ਜਿਹੜੇ ਹੈ ਉਹ ਇੱਜ਼ਤ ਰੱਖ ਉਹਨਾਂ ਦੀ। ਨਹੀਂ, ਤਿਨਾਂ ਦੇ ਨਾਮ ਰੱਖੇ, ਉਹਨਾਂ ਦੇ ਪੁੱਠੇ ਸਿੱਧੇ ਨਾਂ ਲੈਣਾ ਹੈ, ਉਹਨਾਂ ਦਾ ਮਜ਼ਾਕ ਉਡਾਉਣਾ ਹੈ। ਵੱਡਾ ਆਪ ਨੂੰ ਗੌਸ ਸਦਾਵਨਾ ਹੈ। ਗੌਸ ਦਾ ਮਤਲਬ ਵੱਡਾ ਵਲੀ। ਹੁਣ ਪ੍ਰੇਮ ਤਾਂ ਨਹੀਂ ਤਾਂ ਜਗ ਮੁੱਕੇ। ਇਹ ਗੱਲ ਔਰਤਾਂ ਦੀ ਹੋ ਰਹੀ ਹੈ ਨਾ। ਜੇ ਔਰਤਾਂ ਨਾ ਹੋਣ ਤੇ ਫਿਰ ਤੇ ਦੁਨੀਆ ਹੀ ਮੁੱਕ ਜਾਵੇ। ਵਤ ਕਿਸੇ ਨਾ ਜਗ ਤੇ ਆਵਨਾ ਹੈ। ਅਸਾਂ ਚਿੱਠੀਆਂ ਘਲ ਸਦਾਇਆ ਹੈ, ਸਾਥੋਂ ਆਪਣਾ ਆਪ ਛੁਪਾਵਨਾ ਹੈ। ਇਹ ਤੇ ਸਾਫ਼ ਹੀ ਹੈ। ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈ। ਅੱਛਾ, ਹੁਣ ਇੱਥੇ ਹੋ ਇਹ ਰਿਹਾ ਹੈ ਕਿ ਜੋ ਕੁਛ ਉਹ ਥਾਲੀ ਵਿੱਚ ਰੱਖ ਕੇ ਲਿਆਈ ਹੈ ਨਾ, ਤੇ ਜੋ ਕੁਛ ਰਾਂਝਾ ਦੱਸ ਰਿਹਾ ਕਿ ਇਹਦੇ ਵਿੱਚ ਇਹ ਵਾ, ਉਹ ਦੋ ਮੁਖਤਲਿਫ ਸ਼ੈਵਾਂ ਨੇ। ਇਹ ਜ਼ਿਹਨ ਦੇ ਵਿੱਚ ਰੱਖਿਓ। ਇੱਕ ਗੱਲ ਸਰ ਜੀ, ਜਿੱਥੇ ਲਿਖਿਆ ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਇਹ ਉਹਨੂੰ ਕੁਐਸਚਨ ਕਰੇ ਅਸਾਂ ਕਿ ਇਹ ਕਹਿ ਰਹੀ ਕਿ ਅਸਾਂ ਕਿਹੜਾ ਤੈਨੂੰ ਚਿੱਠੀਆਂ ਸੱਦ ਕੇ ਸੱਦਿਆ ਸੀ? ਬਿਲਕੁਲ। ਅੱਛਾ ਠੀਕ, ਅਸੀਂ ਕੋਈ ਤੈਨੂੰ ਚਿੱਠੀ ਦਾ ਠੀਕ ਠੀਕ ਹਾਂਜੀ। ਸਾਰਕੈਜ਼ਮ ਹੈ ਨਾ। ਚਾਕ ਸੱਦ ਕੇ ਬਾਗ થી ਕੱਢ ਛੱਡੂ, ਮਤਲਬ ਮੈਂ ਨੌਕਰ ਬੁਲਾ ਕੇ ਤੈਨੂੰ ਬਾਗ ਚੋਂ ਕਢਵਾ ਦੇਣਾ। ਹੁਣੇ ਹੋਰ ਕੀ ਮੂੰਹ ਉਖਾਵਣਾ ਹੈ। ਅੰਨ ਖਾਣਾ ਹੈ ਰੱਜ ਕੇ ਗਧੇ ਵਾਂਗੂ, ਕਦੀ ਸ਼ੁਕਰ ਬਜਾ ਨਾ ਲਿਆਵਣਾ ਹੈ। ਛੱਡ ਬੰਦਗੀ ਚੋਰਾਂ ਦੇ ਚਲਣ ਫੜਿਓ, ਵਾਰਿਸ ਸ਼ਾਹ ਫਕੀਰ ਸੁਦਾਵਣਾ ਹੈ। ਇਹ ਤੇ ਮੇਰੇ ਖਿਆਲ ਸਾਫ਼ ਹੀ ਹੈ। ਇਹਦੀ ਕੋਈ ਜੇ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਈ ਤੇ ਪੁੱਛ ਲਓ, ਨਹੀਂ ਤੇ ਅੱਗੇ ਚੱਲੀਏ। ਅਗਲਾ ਬੰਦ ਕਿਨੇ ਪੜ੍ਹਨਾ ਜੀ? ਮੈਂ ਪੜ੍ਹ ਦਿੰਦੀ ਹਾਂ ਜੀ, ਕੋਸ਼ਿਸ਼ ਕਰਦੀ ਹਾਂ, ਮੁਸ਼ਕਿਲ ਬੰਦ ਹੈ। ਬਾਗ ਛੱਡ ਗਏ ਗੋਪੀ ਚੰਦ ਜਿਹੇ, ਸ਼ਦਾਦ ਫਰੌਨ ਕਹਾਈ ਗਿਆ। ਨੌਸ਼ੇਰਵਾਂ ਛੱਡ ਬਗਦਾਦ ਟੁਰਿਆ, ਉਹ ਅਪਦੀ ਵਾਰ ਲੰਘਾਈ ਗਿਆ। ਆਦਮ ਛੱਡ ਬਹਿਸ਼ਤ ਦੇ ਬਾਗ ਡੱਠਾ, ਭੁੱਲੇ ਵਿਸਰੇ ਕਣਕ ਨੂੰ ਖਾਈ ਗਿਆ। ਫਰੌਨ ਖੁਦਾ ਕਹਾਈ ਕੇ ਤੇ, ਮੂਸਾ ਨਾੜ ਉਸ਼ਟੰਡ ਉਠਾਈ ਗਿਆ। ਨਮਰੂਦ ਸ਼ਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਈ ਗਿਆ।
ਕਾਰੂ ਜ਼ਰਾ ਇਕੱਠਿਆਂ ਮੇਲ ਕੀਤੇ, ਬਨ ਸਿਰੇ ਤੇ ਪੰਡ ਉਠਾਈ ਗਿਆ। ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿ ਖਾਮਰੋਂ ਇੰਦ ਲੁਟਾਈ ਗਿਆ। ਸੁਲੇਮਾਨ ਸਿਕੰਦਰੋਂ ਲਾਏ ਸਭੈ, ਸੱਤਾ ਨਵਾਂ ਤੇ ਹੁਕਮ ਚਲਾਈ ਗਿਆ। ਉਹ ਵੀ ਇਸ ਜਹਾਨ ਤੇ ਰਹਿਓ ਨਹੀਂ, ਜਿਹੜਾ ਆਪ ਖੁਦਾ ਕਹਾਈ ਗਿਆ। ਮੋਇਆ ਬਖਤੂਲ ਨੁਸਰ ਜਿਹੜਾ ਮੋਇਆ ਬਖਤ ਨਸਰ, ਅੱਛਾ ਸਾਡੇ ਤੇ ਬਖਤੂਲ ਹੀ ਹੈ। ਮੋਇਆ ਬਖਤ ਨਸਰ ਜਿਹੜਾ ਚਾੜ ਡੋਲਾ, ਸੱਚੇ ਰੱਬ ਨੂੰ ਤੀਰ ਚਲਾਈ ਗਿਆ। ਤੇਰੇ ਜਿਹਾ ਕੇਤਿਆਂ ਹੋਇਆਂ ਨੇ, ਤੈਨੂੰ ਚਾਹ ਕੀ ਬਾਗ ਦਾ ਆਈ ਗਿਆ। ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਈ ਗਿਆ। ਅੱਛਾ ਇਹ ਜਿਹੜੀ ਹੈ ਨਾ, ਇਹ ਮੈਨੂੰ ਵੈਸੇ ਇਹ ਵਾਲਾ ਜਿਹੜਾ ਬੰਦ ਹੈ ਨਾ ਪੂਰਾ, ਇਹ ਇਸ ਤਰ੍ਹਾਂ ਦੇ ਜਿਹੜੇ ਬੰਦ ਨੇ ਨਾ, ਇਹਨਾਂ ਦੇ ਬਾਰੇ ਚ ਮੈਨੂੰ ਸ਼ੱਕ ਹੈ ਕਿ ਇਹ ਵਾਰਿਸ ਸ਼ਾਹ ਦੇ ਹੈ ਨੇ ਕਿ ਨਹੀਂ ਹੈ, ਕਿਉਂਕਿ ਇਹ ਪੈਗੰਬਰਾਂ ਵਲੀਆਂ ਦੀ ਜਿਹੜੀ ਗਰਦਾਨ ਹੈ ਨਾ, ਇਹ ਬੜੀ ਬਾਅਦ ਦੇ ਵਿੱਚ ਪੰਜਾਬੀ ਲਿਟਰੇਚਰ ਚ ਆਈ ਹੈ। ਤਾਂ ਚਲੋ ਉਹਨੂੰ ਆਪਣੀ ਜਗ੍ਹਾ ਛੱਡੀਏ। ਬਾਗ ਛੱਡ ਗਏ ਗੋਪੀ ਚੰਦ ਜੇ, ਸ਼ਦਾਦ ਫਿਰੌਨ ਕਹਾ ਗਿਆ, ਇਹ ਸਾਰਿਆਂ ਦੀ ਪਿੱਛੇ ਕਹਾਣੀਆਂ ਨੇ। ਨੌਸ਼ੇਰਵਾਂ ਛੱਡ ਬਗਦਾਦ ਤੁਰਿਆ। ਨੌਸ਼ੇਰਵਾਂ ਜਿਹੜਾ ਹੈ ਉਹ ਈਰਾਨ ਦਾ ਬਾਦਸ਼ਾਹ ਸੀ, ਤੇ ਬਗਦਾਦ ਦਾ ਵੀ ਬਾਦਸ਼ਾਹ ਸੀ। ਤੇ ਉਹਦੀ ਮਸ਼ਹੂਰੀ ਇਹ ਸੀ ਕਿ ਉਹ ਸਭ ਤੋਂ ਜ਼ਿਆਦਾ, ਉਹਦੇ ਵਗੈਰਾ ਅੱਜ ਤੱਕ ਕੋਈ ਇਨਸਾਫ ਪਸੰਦ ਬਾਦਸ਼ਾਹ ਨਹੀਂ ਪੈਦਾ ਹੋਇਆ। ਉਹ ਆਪਣੀ ਵਾਰ ਲੰਘਾ ਗਿਆ। ਆਦਮ ਛੱਡ ਬਹਿਸ਼ਤ ਦੇ ਬਾਗ ਢੱਠਾ, ਭੁੱਲੇ ਵਿਸਰੇ ਭੁਲੇਖੇ ਵਿੱਚ, ਭੁੱਲੇ ਵਿਸਰੇ ਕਣਕ ਨੂੰ ਖਾ ਗਿਆ। ਫਿਰ ਆਉਣ ਖੁਦਾ ਕਹਾ ਕੇ ਤੇ, ਮੂਸਾ ਨਾਲ ਅਸ਼ਟੰਡ ਲਗਾ ਗਿਆ। ਫਿਰੌਨ ਜਿਹੜਾ ਸੀ ਉਹ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ ਨਾ, ਤੇ ਉਹਨੇ ਮੂਸਾ ਦੇ ਨਾਲ ਜਿਹੜੀ ਹੈ ਉਹ ਸਟੰਟਬਾਜ਼ੀ ਕੀਤੀ। ਇਹ ਤੇ ਮੂਸਾ ਤੇ ਫਿਰੌਨ ਦੀ ਕਹਾਣੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਸਾਰਿਆਂ ਮਜ਼ਹਬਾਂ ਦੇ ਵਿੱਚ ਇੱਕ ਹੀ ਹੈ। ਹਾਂਜੀ ਹਾਂਜੀ ਡਾਕਟਰ ਸਾਹਿਬ। ਨਮਰੂਦ ਸ਼ਦਾਦ ਜਹਾਨ ਉੱਤੇ ਦੋਜ਼ਖ ਅਤੇ ਬਹਿਸ਼ਤ ਬਣਾ ਗਿਆ। ਕਾਰੂ ਜ਼ਰਾ ਇਕੱਠੀਆਂ, ਇਹ ਉਹ ਬਾਦਸ਼ਾਹ, ਮਸ਼ਹੂਰ ਬਾਦਸ਼ਾਹ ਨੇ ਜਿਨ੍ਹਾਂ ਦੇ ਨਾਂ ਤੇ ਇਹ ਗੱਲਾਂ ਲੱਗੀਆਂ ਨੇ ਕਿ ਨਮਰੂਦ ਨੇ ਇੱਥੇ ਦੁਨੀਆ ਚ ਦੋਜ਼ਖ ਤੇ ਬਹਿਸ਼ਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਤੇ ਕਾਰੂ ਜਿਹੜਾ ਉਹਨੇ ਸਭ ਤੋਂ ਜ਼ਿਆਦਾ ਦੌਲਤ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਰੂ ਜ਼ਰਾ ਇਕੱਠੀਆਂ ਮੇਲ ਕੇ ਤੇ ਬਨ ਸਿਰੇ ਤੇ ਪੰਡ ਉਠਾ ਗਿਆ। ਮਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮੱਖਾ ਸਰੋਂ ਅੰਧ ਲੁਟਾ ਗਿਆ। ਇਹ ਮੱਖਾ ਸਰੋਂ ਜਿਹੜਾ ਹੈ ਇਹ ਇੱਕ ਹੋਰ ਕਰੈਕਟਰ ਹੈ। ਤੇ ਅੰਧ ਦਾ ਮਤਲਬ ਹੈਗਾ ਆਪਣਾ ਜਿਹੜਾ ਸ੍ਰੀਲੰਕਾ ਹੈ ਹੁਣ, ਸਿਲੋਨ, ਇਹ ਸਾਡੇ ਲਿਖਿਆ ਇੰਦ ਲੁਟਾਇਆ ਗਿਆ। ਇੰਦ ਦਾ ਕੀ ਮਤਲਬ ਹੈ? ਮੇਰੇ ਖਿਆਲ ਹਿੰਦੁਸਤਾਨ। ਆਹੋ ਇਹ ਮਹਾਭਾਰਤ ਦੀ ਲੜਾਈ ਦੇ ਵੇਲੇ ਮੈਂ ਖਾਸਰ ਜਿਹੜਾ ਸੀ ਨਾ ਇੱਕ, ਆਹੋ ਉਹਦੇ ਵਾਲਾ ਇਸ਼ਾਰਾ ਮੇਰਾ ਖਿਆਲ ਹੋਏਗਾ। ਨਹੀਂ ਮਹਾਭਾਰਤ ਨਹੀਂ, ਜਿਹੜਾ ਰਾਮਾਇਣ ਦਾ ਚੱਕਰ ਆਇਆ, ਰਾਮਚੰਦਰ ਤੇ ਲੰਕਾ ਦਾ ਜਿਹੜਾ ਲੜਾਈ ਹੋਈ। ਨਹੀਂ ਰਾਮਚੰਦਰ ਤੇ ਨਹੀਂ, ਰਾਵਣ, ਤੁਸੀਂ ਰਾਮ ਦੀ ਤੇ ਰਾਵਣ ਦੀ ਲੜਾਈ ਸੀ। ਨਹੀਂ ਤੁਸੀਂ ਕਨਫਿਊਜ਼ ਕਰ ਰਹੇ ਹੋ ਨਾ, ਜਿਹੜੀ ਹਾਂ ਰਾਮਚੰਦਰ ਦੀ ਲੜਾਈ। ਹਾਂ ਤੁਸੀਂ ਸਹੀ ਕਹਿ ਰਹੇ ਹੋ,
ਤੇ ਰਾਮਚੰਦਰ ਦੀ ਲੜਾਈ ਤੇ ਵੱਖਰੀ ਸੀ ਨਾ, ਤੇ ਜਿਹੜੀ ਮਹਾਭਾਰਤ ਦੀ ਲੜਾਈ ਸੀ ਉਹ ਤੇ ਹੋਰ ਲੜਾਈ ਸੀ। ਨਹੀਂ, ਇਹ ਰਾਮਾਇਣ ਦੀ ਗੱਲ ਹੈ। ਤੇ ਇਹ ਮਹਾਸੁਰ ਜਿਹੜਾ ਹੁੰਦਾ ਨਾ, ਉਹ ਹੁੰਦਾ ਹੈ, ਉਹਨੂੰ ਕਹਿੰਦੇ ਨੇ ਜਿਹੜੇ ਅਸੁਰ ਜਿਹੜੇ ਹੁੰਦੇ ਸੀਗੇ ਨਾ, ਉਹ ਹੁੰਦੇ ਸੀਗੇ ਜਿਹੜੇ ਰਾਖਸ਼ਸ ਹੁੰਦੇ ਸੀ। ਸੋ ਉਹਦਾ ਨਾਂ ਸੀ ਮਖਾ, ਤੇ ਉਹਦਾ ਅਸੁਰ ਮਤਲਬ ਕਿ ਉਹ ਜਿਹੜੇ ਰਾਖਸ਼ਸ ਦੋ ਸੀਗੇ ਨਾ ਧਿਰਾਂ, ਇੱਕ ਤੇ ਸੀਗੇ ਜਿਹੜੇ ਦੇਵਤੇ ਸੀ, ਤੇ ਦੂਜੇ ਸੀਗੇ ਜਿਹੜੇ ਰਾਖਸ਼ਸ ਸਨ, ਤੇ ਇਹ ਰਾਖਸ਼ਸਾਂ ਦਾ ਇੱਕ ਵੱਡਾ ਬੰਦਾ ਸੀ। ਸੁਲੇਮਾਨ ਸਿਕੰਦਰੋਂ ਲਾ ਸਭੇ, ਸੁਲੇਮਾਨ ਬਾਦਸ਼ਾਹ ਤੋਂ ਲੈ ਕੇ ਤੇ ਸਿਕੰਦਰ ਤੀਕਰ ਸਾਰੇ ਜਿਹੜੇ ਹੋਏ। ਸੁਲੇਮਾਨ ਦੀ ਮਸ਼ਹੂਰੀ ਤੁਹਾਨੂੰ ਪਤਾ ਕੀ ਹੈਗੀ ਹੈ? ਡਾਕਟਰ ਸਾਹਿਬ ਉਹਨਾਂ ਨੇ ਕਬਜ਼ੇ, ਉਹਨਾਂ ਜਿੰਨਾ ਉੱਪਰ ਉਹਨਾਂ ਦੀ ਬਾਦਸ਼ਾਹੀ ਸੀ। ਹਾਂ, ਮਤਲਬ ਦੁਨੀਆ ਦੀ ਚਰਿੰਦ ਪਰਿੰਦ ਸ਼ੈਤਾਨ ਜਿੰਨ ਪਰੀਆਂ ਸਭ ਉਹਨਾਂ ਦੇ ਮੰਨਣ ਵਾਲੇ ਸਨ। ਮਤਲਬ ਕਿ ਨੈਗੇਟਿਵ ਸਾਰੇ ਜਿਹੜੇ ਸਨ, ਨੈਗੇਟਿਵ ਨਹੀਂ, ਸਾਰੇ ਮੈਟਾਫਿਜ਼ੀਕਲ ਜਿਹੜੇ ਸਾਰੇ ਸੀਗੇ, ਫਿਜ਼ੀਕਲ ਵੀ। ਮਿਸਾਲ ਦੇ ਤੌਰ ਤੇ ਜਿਹੜੇ ਤੋਤੇ ਨੇ, ਕਾਂ ਨੇ, ਸਭ ਉਹਨਾਂ ਦੇ ਮੰਨਣ ਵਾਲੇ ਨੇ। ਉਹ ਉਹਨਾਂ ਦੀ ਜ਼ੁਬਾਨ 'ਚ ਗੱਲ ਕਰ ਸਕਦੇ ਸਨ, ਉਹਨਾਂ ਦੀ ਜ਼ੁਬਾਨ, ਉਹ ਹਰ ਇੱਕ ਦੀ ਜ਼ੁਬਾਨ ਸਮਝਦੇ ਸਨ। ਮਤਲਬ ਉਹਨਾਂ ਦੀ ਡਿਸਟਿੰਕਟ ਕੁਆਲਿਟੀ ਸੀ ਉਹ ਪ੍ਰੋਫਿਟ ਦੀ ਨਾ ਬੀਬਾ ਜੀ। ਬਿਲਕੁਲ ਬਿਲਕੁਲ ਡਿਸਟਿੰਕਟ ਕੁਆਲਿਟੀ ਸੀ ਉਹਨਾਂ ਦੀ। ਸਹੀ, ਬਿਲਕੁਲ ਬਿਲਕੁਲ। ਸੁਲੇਮਾਨ ਸਿਕੰਦਰੋਂ ਲਾ ਸਭੇ, ਸੱਤਾਂ ਨਵਾਂ ਤੇ ਹੁਕਮ ਚਲਾ ਗਿਆ। ਮਤਲਬ 7 ਜਿਹੜੇ ਜਹਾਨ ਨੇ, 7 ਜਹਾਨ ਨੇ, ਉਹਨਾਂ ਉੱਤੇ ਹੁਕਮ ਉਹ ਚਲਾ ਗਏ। ਉਹ ਵੀ ਇਸ ਜਹਾਨ ਤੇ ਰਿਓ ਨਹੀਂ ਜਿਹੜਾ ਆਪ ਖੁਦਾ ਕਹਾ ਗਿਆ। ਮੋਇਆ ਬਖਤ ਨਸਰ ਜਿਹੜਾ ਚਾੜ ਡੋਲਾ, ਸੱਚੇ ਰੱਬ ਨੂੰ ਤੀਰ ਚਲਾ ਗਿਆ। ਇਹ ਜਿਹੜਾ ਬਖਤ ਨਸਰ ਹੈ ਨਾ, ਇਹਦੀ ਬੜੀ ਦਿਲਚਸਪ ਕਹਾਣੀ ਹੈ। ਇਹ ਰੱਬ ਨੂੰ ਨਹੀਂ ਸੀ ਮੰਨਦਾ, ਤੇ ਇਹ ਕਹਿੰਦਾ ਸੀ ਮੈਂ ਤੁਹਾਡੇ ਸਾਹਮਣੇ ਰੱਬ ਨੂੰ ਮਾਰ ਕੇ ਦਿਖਾਉਣਾ ਹੈ। ਤੇ ਉਹਨੇ ਇੱਕ ਡੋਲਾ ਬਣਾਇਆ, ਤੇ ਡੋਲੇ ਦੇ ਜਿਹੜੇ ਸਿਰਿਆਂ ਦੇ ਉੱਤੇ ਉਹਨੇ ਗੋਸ਼ਤ ਦੇ ਟੁਕੜੇ ਰੱਖੇ, ਤੇ ਬਾਜ਼ ਜਿਹੜੇ ਨੇ ਉਹ ਉਹਨਾਂ ਗੋਸ਼ਤ ਨੂੰ ਫੜਨ ਲਈ ਜਾਂਦੇ ਸਨ, ਤੇ ਉਹਨਾਂ ਦੀ ਹਰਕਤ ਦੇ ਨਾਲ ਉਹ ਡੋਲਾ ਉੱਤੇ ਜਾਂਦਾ ਸੀਗਾ। ਇਹ ਕਹਾਣੀ ਹੈ। ਤੇ ਉਹ ਫਿਰ ਉੱਤੇ ਜਾ ਕੇ ਤੇ ਆਪਣਾ ਉੱਤੇ ਜਾ ਕੇ ਕੀ ਹੋਣਾ ਸੀਗਾ, ਫਿਰ ਉੱਤੋਂ ਜਾ ਕੇ ਥੱਲੇ ਉਹਨੇ ਗੋਸ਼ਤ ਨੂੰ ਥੱਲੇ ਨੂੰ ਕਰਤਾ, ਤੇ ਉਹ ਬਾਹਰ ਥੱਲੇ ਉਹਨੂੰ ਲੈ ਆਏ। ਤੇ ਉਹਨੇ ਖੂਨ ਵਾਲਾ ਤੀਰ ਦਿਖਾ ਕੇ ਲੋਕਾਂ ਨੂੰ ਕਿਹਾ, ਯਾਰ ਦੇਖੋ ਮੈਂ ਤੁਹਾਡੇ ਰੱਬ ਨੂੰ ਮਾਰ ਕੇ ਆ ਗਿਆ। ਇਹ ਬਖਤ ਨਸਰ ਦੀ ਕਹਾਣੀ ਹੈ। ਮੋਇਆ ਬਖਤ ਨਸਰ ਜਿਹੜਾ ਚਾੜ ਡੋਲਾ, ਸੱਚੇ ਰੱਬ ਨੂੰ ਤੀਰ ਚਲਾ ਗਿਆ। ਤੇਰੇ ਜਿਹੀਆਂ ਕੀਤੀਆਂ ਹੋਈਆਂ ਨਹੀਂ। ਡਾਕਟਰ ਸਾਹਿਬ ਮੇਰੇ ਕੋਲ ਲਿਖਿਆ ਕਪੱਤਿਆਂ, ਤੇਰੇ ਜਿਹੀਆਂ ਕਪੱਤਿਆਂ। ਤੇਰੇ ਜਿਹੀਆਂ ਕਪੱਤਿਆਂ ਹੋਈਆਂ ਨੇ। ਤੇਰੇ ਜਿਹੀਆਂ ਕਪੱਤੀਆਂ ਹੋਈਆਂ ਨੇ, ਕਪੱਤੀਆਂ ਹੋਈਆਂ ਨੇ। ਨਹੀਂ, ਸਾਡੇ ਲਿਖਿਆ ਹੈ ਤੇਰੇ ਜਿਹੀਆਂ ਕੇਤਿਆਂ ਹੋਈਆਂ। ਨਹੀਂ, ਕਪੱਤਿਆਂ ਬੀਬੀ ਜੀ, ਬੀਬਾ ਜੀ ਕਪੱਤਿਆਂ ਮੋਰ ਰੈਲੇਵੈਂਟ ਹੈ। ਕਪੱਤਾ ਹੀ ਨਹੀਂ ਲੜਾਕੇ। ਮੈਨੂੰ ਲੱਗਦਾ ਕਿ ਇਹ ਹੈਗਾ ਤੇਰੇ ਜਿਹਾਂ ਕੇਤੀਆਂ ਹੋਈਆਂ ਨੇ। ਕੇਤੀਆਂ ਦਾ ਮਤਲਬ ਕਈ ਹੋਏ ਨੇ। ਕੇਤੀਆਂ ਲਿਖਿਆ ਸਾਡੇ ਕੋਲ, ਬਿਲਕੁਲ। ਕੇਤੀ ਦਾ ਮਤਲਬ ਹੈ ਬਹੁਤ ਸਾਰੇ ਹੋਏ ਨੇ। ਤੈਨੂੰ ਚਾਅ ਕੀ ਬਾਗ ਦਾ ਆ ਗਿਆ, ਵਾਰਿਸ਼ਾ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਆ ਗਿਆ। ਇਹ ਤੇ ਸਾਫ਼ ਹੀ ਹੈ ਕਿ ਕਰਦਾ ਤੇ ਉਹ ਆਪ ਹੀ ਹੈ ਸਾਰਾ ਕੁਝ, ਤੇ ਐਵੇਂ ਬੰਦਿਆਂ ਦੇ
ਜ਼ਿੰਮੇਦਾਰੀ ਜਿਹੜੀ ਆ ਉਹ ਬੰਦਿਆਂ ਦੇ ਨਾਂ ਲਾ ਡਾਕਟਰ ਸਾਹਿਬ ਦਿੰਦਾ। ਇਹ ਸ਼ੇਰ ਬੜਾ ਮਜ਼ੇਦਾਰ ਆ, ਇਹ ਆਖਰੀ ਵਰਸ, ਕਿਉਂਕਿ ਅੱਪਰ ਜਿਹੜੇ ਜ਼ਿਕਰ ਹੋਣਾ ਪਿਆ ਨਾ ਉਹ ਸਾਰੇ ਉਹ ਸਰਕਸ਼ ਤੇ ਜ਼ਾਲਮ ਤੇ ਬਾਦਸ਼ਾਹ ਉਹਨਾਂ ਨਾਲ ਜ਼ਿਕਰ ਹੋਣਾ ਪਿਆ, ਤੇ ਉਹ ਸਾਰੇ ਬਿਲਕੁਲ। ਉਹਨਾਂ ਜ਼ੁਲਮ ਕੀਤਾ ਜਾਂ ਉਹਨਾਂ ਮਾਲ ਦੌਲਤ ਇਕੱਠੀ ਕੀਤੀ ਜਾਂ ਆਪਣੇ ਆਪ ਹੈ ਕਿ ਖੁਦਾ ਆਖਿਆ ਜਿਹੜਾ ਕਿਹੜਾ, ਤੇ ਬਾਅਦ ਵਿੱਚ ਵਾਰਿਸ ਸ਼ਾਹ ਆਖਣਾ ਪਿਆ ਕਿ ਆਪ ਹੈ ਕਰਨ ਕਾਰਨ ਤੇ ਸਰ ਬੰਦਿਆਂ ਦੇ ਗਿਲਾ ਆ ਗਿਆ, ਜ਼ਾਲਮ ਅਸਾਂ ਆਖਣੇ ਪਿਓ ਨਾ ਕਿ ਉਹਨਾਂ ਕੀ, ਪਰ ਉਹ ਵੀ ਅੱਲਾ ਹੀ ਉਹਨਾਂ ਕੋਲੋਂ ਜਾਂ ਖੁਦਾ ਹੀ ਉਹਨਾਂ ਕੋਲੋਂ ਕਰਾਇਆ। ਬਿਲਕੁਲ, ਮਤਲਬ ਇਹ ਹੈ ਕਰਨ ਕਿ ਉਹ ਸਾਰਾ ਕੁਝ ਜੋ ਕਰਦੇ ਸਨ ਉਹ ਉਹਦੇ ਹੁਕਮੋਂ ਬਾਅਦ ਤੋਂ ਬਾਹਰ ਤਾਂ ਨਹੀਂ ਸੀ ਕਰਦੇ ਨਾ, ਤੇ ਇਸ ਲਈ ਗਿਲਾ ਤੇ ਇਹਨਾਂ ਸਾਰਿਆਂ ਦੇ ਜ਼ੁਮੇ ਲੱਗ ਗਿਆ, ਪਰ ਕਰਨ ਵਾਲਾ ਤੇ ਉਹ ਆਪ ਹੀ ਸੀ ਨਾ। ਇਹ ਗੱਲ ਤੁਹਾਡੀ ਸਹੀ ਹੈ। ਤੇ ਇਹ ਜਿਹੜਾ ਹੈ ਨਾ ਤੇਰੇ ਜਿਹੀਆਂ ਕੇਤੀਆਂ ਹੋਈਆਂ ਨੇ, ਤੇਰੇ ਬਵਰੇ ਕਈ ਹੋਏ ਨੇ। ਅੱਛਾ ਜੀ, ਅਗਲਾ ਡਾਕਟਰ ਸਾਹਿਬ ਇਹ 7 ਨਵਾਂ ਦਾ ਕੀ ਮਤਲਬ ਹੈ? 7 ਜਹਾਨਾਂ ਦਾ ਮਤਲਬ ਕੀ ਹੈ? ਉਹ 7 ਕਿਹੜੇ ਜਹਾਨ? ਕਿਸੇ ਨੂੰ ਕੈਟਾਲੌਗ ਕਰ ਸਕਦੇ 7 ਜਹਾਨਾਂ ਨੂੰ? ਕਿਹੜੇ ਨੇ 7 ਜਹਾਨ? ਇਹ ਕਿਹਾ ਜਾਂਦਾ ਹੈ ਕਿ 7 ਜਹਾਨ ਨੇ, ਮੈਨੂੰ ਨਾਂ ਤੇ ਯਾਦ ਹੈ। ਅੱਛਾ ਠੀਕ ਹੈ, ਅਸੀਂ ਨੋਟ, ਮੈਂ ਆਈ ਵਿਲ ਲੁੱਕ ਫॉर ਇਟ। ਹਾਂ, ਈਸ਼ਵਰ ਲੋਕ ਜੀ। ਫॉर ਇਟ। ਤੁਸੀਂ ਜੀ ਜੀ ਮੈਂ ਪੜ੍ਹਨੀ ਆ। ਇਹ ਨਹੀਂ ਈਸ਼ਵਰ ਜੀ, ਤੁਹਾਨੂੰ ਪਤਾ 7 ਜਹਾਨ ਕਿਹੜੇ ਨੇ? ਇਹਨਾਂ ਨੂੰ ਪਤਾ ਸੱਤ ਆਸਮਾਨ ਤੇ ਥੇ, ਉਹ ਉਹਨਾਂ ਨੇ ਨਾਮ ਵੀ ਥੇ, ਮਗਰ 7 ਜਹਾਨ आई कांट टेल। 7 जहान, जन्नत में भी 7 रुतबे। वैसे The highest heaven ये is Firdaus. सत- Isn't it? Yes, The the highest seventh heaven. heaven is Firdaus. Yeah. ਸੱਤ ਜਿਹੜੇ ਜਹਾਨ ਦਾ ਵੀ ਲਫ਼ਜ਼ ਵਰਤਿਆ ਗਿਆ ਹੈ ਤੇ 9 ਖੰਡਾਂ ਦਾ ਵੀ ਵਰਤਿਆ ਗਿਆ ਹੈ। ਗੁਰੂ ਨਾਨਕ ਜੀ 9 ਖੰਡਾਂ ਦਾ ਜ਼ਿਕਰ ਕਰਦੇ ਨੇ ਤੇ ਬਹਰਾਲ ਡਾਕਟਰ ਸਾਹਿਬ ਮਿਥੋਲੋਜੀਕਲ ਜਿਹਾ ਨੰਬਰ ਹੈ 7 ਤੇ 9 ਤੇ 5, ਬੜਾ ਰਿਪੀਟ ਹੁੰਦਾ ਹੈ ਮਿਥੋਲੋਜੀਕਲ। ਆਹੋ, ਇਹ ਬੜੇ ਹਾਂ ਬਿਲਕੁਲ ਸਹੀ ਹੈ, ਇਹ ਬੜੇ ਮਿਥੋਲੋਜੀਕਲ ਜੇ ਨੰਬਰ ਨੇ। ਮਤਲਬ ਅਸੀਂ ਇਹਨਾਂ ਨੂੰ ਲੌਜੀਕਲੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰੀਏ ਤੇ ਸਟਿਲ ਦੇ ਵਿਲ ਰਿਮੇਨ ਅਨਪ੍ਰੂਵੇਬਲ। ਹਾਂਜੀ, ਚਲੋ ਅੱਗੇ ਚਲੋ ਜੀ। ਜੀ ਮੈਂ ਪੜ੍ਹਨੀ ਹੈ। ਪੰਡ ਝਗੜਿਆਂ ਦੀ ਕਈ ਖੋਲ ਬੈਠੂ, ਵੱਡਾ ਮਹਿਜ਼ਰੀ ਗੁੰਡ ਲੱਡ ਬਾਵਲਾ ਵੇ। ਅਸਾਂ ਇੱਕ ਰਸਾਲ ਹੈ ਢੂੰਡ ਆਂਦੀ, ਭਲਾ ਦਸ ਖਾਂ ਕੀ ਹੈ ਰਾਵਲਾ ਵੇ। ਉੱਤੇ ਰੱਖਿਆ ਕੀ ਹੈ ਨਜ਼ਰ ਤੇਰੀ, ਗਿਨੇ ਆਪ ਨੂੰ ਬਹੁਤ ਚਤਰਾਵਲਾ ਵੇ। ਦਿਸੇ ਬਿਨਾ ਨਾ ਜਾਪਤੀ ਜ਼ਾਤ ਪੀਰੀ, ਛੜੇ ਬਾਜ ਨਾ ਥਿਉਂਦਾ ਚਾਵਲਾ ਵੇ। ਕੇ ਰੋਕ ਕੇ ਕਾਸ ਦਾ ਇਹ ਬਾਸਨ, ਸਾਨੂੰ 10 ਖਾਂ ਸੋਹਣਿਆ ਸਾਵਲਾ ਵੇ। ਸਹਿਜ ਨਾਲ ਸਭ ਕੰਮ ਨਿਭਾ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ। ਵਾਹ ਵਾਹ। ਪੰਡ ਝਗੜਿਆਂ ਦੀ ਕਈ ਖੋਲ ਬੈਠੋ, ਵੱਡਾ ਮਹਿਜ਼ਰੀ ਮੁਕੱਦਮੇਬਾਜ਼। ਮਹਿਜ਼ਰੀ ਉਹ ਬੰਦਾ ਹੁੰਦਾ ਜਿਹੜਾ ਬਹੁਤ ਮੁਕੱਦਮੇ ਕਰਦਾ ਹੈ ਜਾ ਕੇ। ਮਹਿਜ਼ਰੀ ਗੁੰਡਾ ਲੱਡ ਬਾਵਲਾ ਵੇ ਤੇ ਬੇਵਕੂਫ ਜਿਹਾ ਤੂੰ। ਅਸਾਂ ਇੱਕ ਰਸਾਲ ਹੈ ਢੂੰਡ ਆਂਦੀ। ਰਸਾਲ ਦਾ ਮਤਲਬ ਹੈ ਕੀਮੀਆ, ਕੋਈ ਕੀਮੀਆ ਦੀ ਚੀਜ਼ ਅਸੀਂ ਢੂੰਡ ਕੇ ਲਿਆਂਦੀ ਹੈ। ਭਲਾ 10 ਖਾਂ ਕੀ ਹੈ ਰਾਵਲਾ ਵੇ। ਉੱਤੇ ਰੱਖਿਆ ਕੀ ਹੈ ਨਜ਼ਰ ਤੇਰੀ, ਜਿਹਨੇ ਆਪ ਨੂੰ ਬਹੁਤ ਚਤਰਾਵਲਾ ਵੇ। ਆਪਣੇ ਆਪ ਨੂੰ ਬੜਾ ਚਤਰ ਸਮਝਣਾ ਹੈ ਤੇ 10 ਤੇਰੀ ਨਜ਼ਰ ਵਾਸਤੇ ਅਸੀਂ ਉਹਦੇ ਉੱਤੇ ਕੀ ਰੱਖਿਆ ਹੈ। ਦੱਸੇ ਬਿਨਾ ਨਾ ਜਾਪਦੀ ਜ਼ਾਤ ਤੇਰੀ, ਯਾਨੀ ਜਿੰਨਾ ਚਿਰ ਇਹ ਦੱਸ ਨਹੀਂ ਨਾ ਸਕਦਾ ਤੂੰ, ਉਹਨਾਂ ਚਿਰ ਤੱਕ ਤੇਰੀ ਅਸੀਂ ਜ਼ਾਤ ਨੂੰ ਨਹੀਂ ਮੰਨਣਾ। ਦੱਸੇ ਬਿਨਾ ਨਾ ਜਾਪਦੀ ਜ਼ਾਤ ਪੀਰੀ। ਭੈੜੀ ਲਿਖਿਆ ਸਾਡੇ ਇੱਥੇ, ਦੱਸੇ ਬਿਨਾ ਨਾ ਜਾਪਦੀ ਜ਼ਾਤ ਭੈੜੀ।
ਛੜੇਬਾਜ਼ ਨਾ ਨਹੀਂ ਥੀਮ ਦਾ ਦੱਸੇ ਚਾਵਲਾ ਬਿਨਾਂ ਵੇ। ਨਾ ਜਾਪ ਦੀ ਜ਼ਾਤ ਪੀਰੀ, ਇੱਕ ਇਹ ਪੀਰ ਬਣਦਾ ਦੱਸਿਆਂ ਪਿਆ ਨਾ ਉਹ। ਬਗੈਰ, ਇਹ ਬਗੈਰ ਦੱਸਿਆਂ ਤੈਨੂੰ ਅਸੀਂ ਤੇਰੀ ਜ਼ਾਤ ਜਿਹੜੀ ਆ ਉਹਨੂੰ ਅਸੀਂ ਪੀਰਾਂ ਦੀ ਜ਼ਾਤ ਨਹੀਂ ਮੰਨਾਂਗੇ। ਛੜੇਬਾਜ਼ ਨਾ ਥੀਮ ਦਾ ਚਾਵਲਾ ਵੇ, ਤੇ ਚੌਲ ਜਿਹੜੇ ਨੇ ਉਹ ਵੀ ਛੱਡ ਤੇ ਹੀ ਨਿਕਲਦੇ ਨੇ। ਛੜਿਆਂ ਬਗੈਰ ਚੌਲ ਨਹੀਂ ਨਿਕਲਦੇ। ਕੀ ਮਤਲਬ ਉਹ ਚੌਲ ਵੀ ਤਾਂ ਵਲੇਟੇ ਹੁੰਦੇ ਨੇ ਨਾ ਉਹਦੇ ਚ, ਤੇ ਉਹਨਾਂ ਨੂੰ ਛੱਡਦੇ ਨੇ ਤੇ ਫੇਰ ਹੀ ਵਿੱਚੋਂ ਚੌਲ ਨਿਕਲਦਾ ਨਾ। ਕੀ ਰੋਕ ਹੈ ਕਾਸ ਦਾ ਇਹ ਬਾਸਣ, ਮਤਲਬ ਨਕਦ ਕਿੰਨਾ ਹੈ, ਤੇ ਇਹ ਕਾਸ ਦਾ ਇਹ ਬਾਸਣ, ਇਹ ਜਿਹੜਾ ਜਿਹਦੇ ਵਿੱਚ ਇਹ ਬਰਤਨ ਕਿਹੜਾ ਹੈ ਜਿਹਦੇ ਵਿੱਚ ਇਹ ਰੱਖਿਆ ਹੈ। ਸਾਨੂੰ ਦੱਸ ਖਾ ਸੋਹਣਿਆ ਸਾਂਵਲਾ ਵੇ, ਸਹਿਜ ਨਾਲ ਸਭ ਕੰਮ ਨਿਭਾ ਹੁੰਦੇ, ਵਾਰਿਸ਼ਾ ਨਾ ਹੋ ਉਤਾਵਲਾ ਵੇ। ਉਤਾਵਲੇ ਦਾ ਮਤਲਬ ਹੈ ਇੰਪੇਸ਼ੈਂਟ ਹੋਣਾ। ਸਰ ਠੀਕ ਹੈ ਜੀ, ਜੀ। ਜਿਹੜਾ ਇਹ ਕਹਿੰਦੀ ਹਾਂਜੀ। ਹੈ ਕਿ ਰੋਕ ਹੈ ਕਾਸ ਦੀ ਇਹ ਬਾਸਣ, ਕਾਸ ਦੀ ਇਹ ਬਾਸਣ, ਮਤਲਬ ਉਹਦੇ ਇਹ ਪੁੱਛ ਰਹੀ ਹੈ ਕਿ ਮੈਂ ਆਪਣੇ ਬਰਤਨ ਚ ਕੀ ਲੈ ਕੇ ਆਈ ਹਾਂ। ਬਿਲਕੁਲ। ਕੀ ਅੱਛਾ, ਰੋਕ ਹੈ ਹਾਂ, ਮਤਲਬ ਇਹ ਹੈ ਹੁਣ ਕਿ ਦੱਸ, ਹਾਂ ਦੱਸ ਹੁਣ। ਨਕਦ, ਇਹ ਦੱਸ ਕੇ ਨਕਦ ਕਿੰਨਾ ਉੱਥੇ ਹਾਂ ਰੱਖਿਆ। ਠੀਕ। ਹਾਂਜੀ। ਅੱਛਾ, ਇੱਕ ਹੋਰ ਗੱਲ ਸੀ ਸਰ ਜੀ, ਕੀਮੀਆ ਕੀ ਹੁੰਦਾ? ਕੈਮੀਕਲ। ਅੱਛਾ ਠੀਕ। ਅਗਲਾ ਕੌਣ ਪੜੇਗਾ? ਮੈਂ ਪੜ੍ਹ ਦੇਣਾ ਡਾਕਟਰ ਸਾਹਿਬ। ਨਹੀਂ ਹੈ, ਮਦੀਆ ਹੈਗੀ, ਮਦੀਆ। ਮਤਲਬ ਗੋ ਅहेड। जी yeah जी करामत है कहर दा नाउ रन्ने yeah क्या गतियों आन वसावरिया ਵਸੂਰਿਆਈ। सूर्या ए करे छावरा चगरा नाल मस्ती अजे तीक अजाना नु गोरिया ए फकर आखसन सोई कुछ रब करसी एवें जोगी नु चा बडोरिया ए अते 5 पैसे लाल रोक दरियो खंड चावला दा थाल पूरिया ए। ਹਾਂਜੀ। ਕਰਾਮਾਤ ਹੈ ਕਹਿਰ ਦਾ ਨਾਉ ਅੰਨੇ, ਕਰਾਮਾਤ ਕਰਨਾ ਜਾਂ ਕਰਾਉਣਾ ਜਿਹੜਾ ਹੈ ਉਹ ਕਹਿਰ ਵਾਲੀ ਗੱਲ ਹੈ। ਕਹਿਰ ਵਾਲੀ ਗੱਲ ਇਸ ਵਾਸਤੇ ਹੈ ਕਿ ਤੁਸੀਂ ਜਿਹੜਾ ਨੇਚਰ ਦਾ ਪ੍ਰੋਸੈਸ ਹੈ ਉਹਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ ਨਾ। ਠੀਕ। ਕਰਾਮਾਤ ਹੈ ਕਹਿਰ ਦਾ ਨਾਉ ਰੰਨੇ, ਕਿਆ ਘਤਿਓ ਆਨ ਬਸੋਰਿਆਈ। ਬਸੋਰਿਆਈ ਦਾ ਮਤਲਬ ਬਸਬਸਾ ਪੈਦਾ ਕੀਤਾ ਹੀ, ਸ਼ੱਕ ਸ਼ੁਬਾ। ਸ਼ੱਕ ਸ਼ੁਬਾ ਪੈਦਾ ਕਰ ਦਿੱਤਾ ਹੈ ਤੂੰ। ਕਰੇ ਚਾਵੜਾ ਚੱਗਣਾ ਨਾਲ ਮਸਤੀ, ਤੂੰ ਚਾਹ ਤੇ ਆਪਣਾ ਚਲਾਕੀਆਂ ਤੇ ਆਪਣਾ ਮਜ਼ਾਕ, ਚੱਗੜਾ ਦਾ ਮਤਲਬ ਹੈ ਮਜ਼ਾਕ ਕਰਨਾ, ਮਜ਼ਾਕ ਕਰਨੀ ਹੈ ਨਾਲ ਮਸਤੀ। ਅਜੇ ਤੀਕ ਅਣਜਾਣਾ ਨੂੰ ਘੂਰਿਆ ਹੀ, ਅਜੇ ਤੀਕ ਤੇਰਾ ਜਿਹੜਾ ਵਾਸਤਾ ਪਿਆ ਉਹ ਉਹਨਾਂ ਨਾਲ ਪਿਆ ਜਿਨ੍ਹਾਂ ਨੂੰ ਪਤਾ ਨਹੀਂ ਸੀ ਹੈਗਾ ਕੁਝ। ਫਕਰ ਆਖਸਣ ਸੋਈ ਰੱਬ, ਸੋਈ ਕੁਝ ਰੱਬ ਕਰ ਸੀ, ਐਵੇਂ ਜੋਗੀ ਨੂੰ ਚਾਹ ਵਡੋਰੀ ਹੋਈ। ਕੀਰ ਨੇ ਜੋ ਕਿਹਾ ਰੱਬ ਨੇ ਉਹੀ ਕਰਕੇ ਵਿਖਾਉਣਾ ਤੈਨੂੰ। ਐਵੇਂ ਜੋਗੀ ਨੂੰ ਤੂੰ ਬਦਨਾਮ ਨਾ ਕਰ। ਵਡੋਰਨਾ ਦਾ ਮਤਲਬ ਹੈ ਬਦਨਾਮ ਕਰਨਾ। ਉੱਤੇ 5 ਪੈਸੇ ਲਾਲ ਰੋਕ ਧਰਿਓ, ਉੱਤੇ 5 ਲਾਲ ਪੈਸੇ ਜਿਹੜੇ ਨੇ ਨਾ ਉਹ ਨਕਦ ਰੱਖੇ ਹੋਏ ਨੇ। ਨਾੜ ਦਿਖਿਆ ਸਰ, ਉੱਤੇ 5 ਪੈਸੇ, ਉੱਤੇ 5 ਪੈਸੇ ਨਾੜ ਰੋਕ ਧਰਿਓ। ਅੱਛਾ, ਮੇਰੇ ਕੋਲ ਹੈਗਾ ਲਾਲ ਰੋਕ ਧਰਿਓ। ਪੈਸੇ ਲਾਲ ਰੰਗ ਦੇ ਹੁੰਦੇ ਸਨ ਨਾ। ਖੰਡ ਚਾਵਲਾਂ ਦਾ ਥਾਲ ਪੂਰਿਆ ਹੀ, ਤੇ ਜਿਹੜੀ ਤੇਰੀ ਥਾਲੀ ਹੈ ਉਹ ਚਾਵਲਾਂ ਨਾਲ ਭਰੀ ਹੋਈ ਹੈ। ਉਹ ਤੇ ਕੁਝ ਹੋਰ ਪਾ ਕੇ ਲਿਆਈ ਸੀ ਨਾ, ਤੁਹਾਨੂੰ ਯਾਦ ਹੋਏਗਾ।
ਨਹੀਂ ਦੁੱਧ ਤੇ- ਚੌਲ ਹੀ ਪਾ ਕੇ ਲਿਆਈ ਸੀ ਨਾ। ਨਹੀਂ ਨਹੀਂ, ਉਹ ਮੈਂ ਕਿਹਾ ਦੁੱਧ ਦੁੱਧ, ਤੇ ਸ਼ੱਕਰ ਖੰਡ, something, ਸ਼ੱਕਰ। ਹਾਂ ਸ਼ੱਕਰ। ਦੁੱਧ ਤੇ ਖੰਡ ਤੇ ਸ਼ੱਕਰ ਲੈ ਕੇ ਆਈ ਸੀ। ਦੁੱਧ ਤੇ ਸ਼ੱਕਰ। ਬਾਹਰ ਅੱਗੇ ਚਲੋ ਜੀ, ਅਗਲਾ ਕਿੰਨੇ ਹਾਂਜੀ। ਪੜ੍ਹਨਾ? ਮੈਂ ਪੜ੍ਹਾਂ ਜੀ ਅੱਗੇ। ਹਾਂਜੀ। ਸੈਤੀ ਕਹਿੰਦੀ ਆ ਕਿ ਮਗਰ ਤਿੱਤਰਾਂ ਦੇ ਅੰਨਾ ਬਾਜ ਛੁੱਟੇ, ਜਾਏ ਚਿੰਬੜੇ ਦਾਦ ਪਤਾਲੂਆਂ ਨੂੰ। ਅੰਨਾ ਭੇਜਿਆ ਅੰਬ ਅਨਾਰ ਵੇਖਣ, ਤੇ ਜਾਏ ਚਿੰਬੜੇ ਤੂਤ ਸੰਭਾਲੂਆਂ ਨੂੰ। ਕੱਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਏ ਲੱਗਾ ਹੈ ਲੈਣ ਕਚਾਲੂਆਂ ਨੂੰ। ਅੰਨਾ ਮੋਹਰੀ ਲਾਈ ਲੈ ਕਾਫਲੇ ਦਾ, ਲੁਟਵਾਏ ਸੀ ਸਾਥ ਦਿਆਂ ਚਾਲੂਆਂ ਨੂੰ। ਖੱਚਰ ਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ। ਵਾਰਸ ਸ਼ਾਹ ਤੰਦੂਰ ਵਿੱਚ ਦਬ ਬੈਠਾ, ਕਮਲਾ ਕੱਲਿਆ ਰੰਗਣੇ ਸਾਲੂਆਂ ਨੂੰ। ਅੱਛਾ, ਇਹ ਹੁਣ ਜਿਹੜੀ ਸੈਤੀ ਹੈ, ਉਹਨੂੰ ਤੇ ਯਕੀਨ ਹੈ ਕਿ ਜੋ ਇਹਨੇ ਚੀਜ਼ਾਂ ਦਸੀਆਂ ਨੇ ਕਿ ਇਸ ਥਾਲ ਦੇ ਵਿੱਚ ਨੇ, ਉਹ ਚੀਜ਼ਾਂ ਤੇ ਨਹੀਂ ਆ ਗਈਆਂ। ਉਹ ਤੇ 5 ਰੁਪਏ ਲੈ ਕੇ ਆਈ ਸੀਗੀ, ਤੇ ਉਹ ਕਹਿੰਦਾ 5 ਪੈਸੇ ਨੇ। ਤੇ ਖਾਣ ਦੀ ਵੀ ਜਿਹੜੀ ਚੀਜ਼ ਉਹ ਕਹਿ ਰਹੀ ਸੀ, ਉਹ ਵੀ ਉਹ ਨਹੀਂ ਕਹਿ ਰਿਹਾ, ਉਹ ਹੋਰ ਕਹਿ ਰਿਹਾ ਹੈ। ਤੇ ਇਸ ਵਾਸਤੇ ਹੁਣ ਸਹਿਤੀ ਜਿਹੜੀ ਹੈ, ਉਹਨੂੰ ਹੁਣ ਟਾਂਟ ਕਰ ਰਹੀ ਹੈ। ਮਗਰ ਤਿੱਤਰਾਂ ਦੇ ਅੰਨਾ ਬਾਜ਼ ਛੁੱਟੇ, ਜਾਏ ਚੰਬੜੇ ਦਾੰਦ ਪਤਾਲੂਆਂ ਨੂੰ। Sorry, ਜਿਹੜਾ Dr. Mansoor. Sorry. So is Seti? This is the test she's doing. Is this continuing the test? No. Yes. Or- Yes. Okay. Acha, theek. Okay. She's commenting on the result that he told her what was in that thal. So What is now she's actually in there. commenting on that. Yeah. Yeah. Okay. Theek. Thank you. ਮਗਰ ਤਿੱਤਰਾਂ ਦੇ ਅੰਨਾ ਬਾਜ਼ ਛੁੱਟੇ। ਅੰਨਾ ਬਾਜ਼ ਜਿਹੜਾ ਜਿਹਦੀਆਂ ਅੱਖਾਂ ਅੰਨੀਆਂ ਹੋ ਗਈਆਂ ਨੇ, ਅਗਰ ਉਹਨੂੰ ਤਿੱਤਰ ਫੜਨ ਲਈ ਉਹਨੂੰ ਛੱਡਿਆ ਜਾਏ ਨਾ, ਜਾਏ ਚੰਬੜੇ ਦਾੰਦ ਪਤਾਲੂਆਂ ਨੂੰ। ਉਹ ਜਾ ਕੇ ਢੱਗਿਆਂ ਦੇ ਜਿਹੜੇ ਕੀ ਕਹਿੰਦੇ ਨੇ ਟੈਸਟੀਕਲਸ ਜਿਹੜੇ ਨੇ, ਉਹ ਉਹਨਾਂ ਨੂੰ ਜਾ ਕੇ ਫੜ ਲੈਂਦਾ ਹੈ। ਅੰਨਾ ਕੱਲਿਆ ਅੰਬ ਅਨਾਰ ਵੇਖਣ। ਅੰਨੇ ਨੂੰ ਅੰਬ ਤੇ ਅਨਾਰ ਵੇਖਣ ਜੇ ਘੱਲੋਗੇ, ਜਾ ਚੰਬੜੇ ਤੂਤ ਸੰਭਾਲੂਆਂ ਨੂੰ। ਤੇ ਉਹ ਜਿਹੜੇ ਪ੍ਰੋਟੈਕਟਡ ਤੂਤ ਸ਼ਤੂਤ ਦੀ ਇੱਕ ਕਿਸਮ ਹੈਗੀ ਹੈ। ਤੂਤ ਜਿਹੜਾ ਉਹ ਛੋਟੇ ਸਾਈਜ਼ ਦਾ ਹੁੰਦਾ ਹੈ, ਸ਼ਤੂਤ ਵੱਡੇ ਸਾਈਜ਼ ਦਾ ਹੁੰਦਾ ਹੈ। ਕੱਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾ ਲੱਗਾ ਹੈ ਲੈਣ ਕਚਾਲੂਆਂ ਨੂੰ। ਕਚਾਲੂ ਇੱਕ ਹੋਰ ਦਰਖਤ ਹੈ, ਤੁਹਾਨੂੰ ਜਾਣਦੇ ਹੋਵੋਗੇ ਤੁਸੀਂ। ਅੰਨਾ ਮੋਹਰੀ ਲਾਈਏ ਕਾਫਲੇ ਦਾ। ਜੇ ਅੰਨੇ ਨੂੰ ਜੇ ਕਾਫਲੇ ਦਾ ਅਗਵਾਈ ਦੇ ਦਿੱਤੀ ਜਾਵੇ, ਲੁਟਵਾਏ ਸੀ ਸਾਥ ਦਿਆਂ ਚਾਲੂਆਂ ਨੂੰ। ਨਾਲ ਜਿਹੜੇ ਚੱਲਣ ਵਾਲੇ ਨੇ ਨਾ, ਸਾਰਿਆਂ ਨੂੰ ਲੁਟਵਾ ਕੇ ਛੱਡੇਗਾ। ਖੱਚਰ ਪਵਾਂ ਦੇ ਚਾਲੜੇ ਕਰਨ ਲੱਗੋਂ। ਖੱਚਰ ਪਵਾਂ ਦੇ, ਜਿਵੇਂ ਖੱਚਰ ਪਵਾਂ ਯਾਨੀ ਖਚਰਾਪਨ ਤੇ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ ਕੀ ਹੁੰਦਾ। ਖਚਰਾ ਉਹ Like ਹੁੰਦਾ ਹੈ। rubbish. Like Huh? rubbish. No. Rubbish. No. ਨਹੀਂ Okay. Sorry. ਨਹੀਂ, ਖਚਰਾ ਉਹ ਹੁੰਦਾ ਹੈ ਜਿਹਨੂੰ ਵਿੱਚੋਂ ਪਤਾ ਹੋਵੇ ਕਿ ਗੱਲ ਅਸਲੀ ਕੀ ਹੈ ਤੇ ਦੱਸੇ ਨਾ। ਕਨਿੰਗ ਕਲੇਵਰ, ਜਿਹੜਾ ਕਨਿੰਗ ਟਾਈਪ। ਖਾਸ ਤੌਰ ਤੇ ਉਹ ਜਿਹੜਾ ਕਿ ਗੱਲ ਅਸਲੀ ਗੱਲ ਨੂੰ ਲੁਕਾ ਕੇ ਰੱਖੇ ਤੇ ਲੋਕਾਂ ਨੂੰ ਪਤਾ ਨਾ ਲੱਗਣ ਦੇਵੇ। ਖੱਚਰ ਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ। ਵਾਰਿਸ ਸ਼ਾਹ ਤੰਦੂਰ ਵਿੱਚ ਦਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ। ਬੇਵਕੂਫ ਨੂੰ ਸਾਲੂ ਰੰਗਣ ਲਈ ਘੱਲਿਆ ਸੀ, ਤੇ ਉਹਨੇ ਜਾ ਕੇ ਉਹਨੂੰ ਤੰਦੂਰ ਦੇ ਵਿੱਚ ਦੱਬ ਦਿੱਤਾ ਕਿ ਉਹਦਾ ਰੰਗ ਆਪੇ ਲਾਲ ਹੋ ਜਾਏਗਾ।
ਅਗਲਾ ਚਲੋ ਜੀ। ਮਤਲਬ ਉਹਦੀ ਜਿਹੜੀ ਉਹਨੂੰ ਮਜ਼ਾਕ ਕਰ ਰਹੀ ਹੈ ਨਾ ਉਹ, ਕਿ ਤੂੰ ਤੇਰੀ ਹਾਲਤ ਇਹਨਾਂ ਸਾਰਿਆਂ ਜਿਹੜੇ ਮੈਂ ਗਣਵਾਏ ਨੇ ਇਹਨਾਂ ਵਾਂਗ ਆ ਤੂੰ, ਯਾਨੀ ਕਿ ਤੂੰ ਫੇਕ ਬੰਦਾ ਆ, ਸਿੱਧੀ ਗੱਲ। ਤੂੰ ਫੇਕ ਬੰਦਾ ਹੈ। ਚਲੋ ਜੀ। But sorry, Dr. Manzoor, is she attacking his masculinity? ਨਹੀਂ, as well, no? ਮਸਕੁਲਿਨਿਟੀ ਨਹੀਂ, ਨਹੀਂ। ਉਹਦੀ ਜਿਹੜੀ ਸਪਿਰਚੁਅਲ ਤਾਕਤ ਹੈ ਉਹਨੂੰ ਚੈਲੰਜ ਕਰ ਰਹੀ ਹੈ। Okay, ਠੀਕ, thank you. ਅੱਛਾ ਡਾਕਟਰ ਸਾਹਿਬ, ਜਿਹੜੇ ਕਚਾਲੂ ਆ, ਉਹ ਕਚਾਲੂ ਰੂਟ ਵੈਜੀਟੇਬਲ ਜਿਹੜੀ ਉਹ ਹੈਗੀ, ਕਿ ਤੁਸੀਂ ਕਹਿੰਦੇ ਦਰਖਤ ਹੈ ਕੋਈ? ਕਚਾਲੂ ਕੀ ਤੁਸੀਂ ਕਹਿੰਦੇ ਹੋ? ਇੱਕ ਕਚਾਲੂ ਹੁੰਦੇ, ਇੱਕ ਅਰਬੀ ਦੀ ਸਬਜ਼ੀ ਹੈ, ਇੱਕ ਕਚਾਲੂ ਜਿਹੜੇ ਨੇ ਉਹ ਵੀ ਰੂਟ ਵੈਜੀਟੇਬਲ ਹੀ ਹੈ। ਆਲੂਆਂ ਦੇ ਟਾਈਪ ਦੇ ਹੁੰਦੇ, ਜਿਹਦੀ ਚਾਟ ਚੂਟ ਬਣਦੀ ਨਾ, ਕਚਾਲੂਆਂ ਦੀ ਚਾਟ। ਉਹੀ ਹੈ, ਉਹ ਮੇਰਾ ਮਤਲਬ ਸੀ। ਉਹੀ ਹੈ ਕਚਾਲੂ, ਉਹ ਹੀ ਹੁੰਦਾ ਹੈ, ਇੱਕ ਹੀ ਚੀਜ਼ ਹੈ ਕਚਾਲੂ। ਮੈਂ ਆਪ ਵੈਸੇ ਮੈਨੂੰ ਨਹੀਂ, ਮੈਂ ਪਛਾਣ ਨਹੀਂ ਸਕਦਾ ਕਚਾਲੂ ਨੂੰ, ਮੈਂ ਪੜ੍ਹਿਆ ਹੀ ਹੈ ਬਸ। ਆਲੂ ਹਾਰ ਲੱਗਦਾ ਡਾਕਟਰ ਸਾਹਿਬ, ਆਲੂ ਐਂਡ ਆਪਣਾ ਟਰਨਿਪ ਜਿਹੜਾ ਹੁੰਦਾ ਨਾ, ਉਹਦੇ ਬਿਲਕੁਲ ਦੋਨਾਂ ਦੇ ਵਿਚਕਾਰ ਦਾ ਮੇਲ ਹੈ। ਅੱਛਾ। ਸਟਾਰਚੀ, ਜੇ ਬਿਲਕੁਲ ਸਟਾਰਚੀ ਆਲੂ ਜਿਹਾ ਹੁੰਦਾ, ਉਹਦੀ ਬਣਾਉਂਦੇ ਨੇ ਚਾਟ। ਅੱਛਾ। ਮੇਰਾ ਆਪਣਾ ਵੈਸੇ ਖਿਆਲ ਹੈ ਕਿ ਕਚਾਲੂ ਦਾ ਦਰਖਤ ਵੀ ਹੁੰਦਾ ਹੈ। ਨਹੀਂ ਸਰ ਜੀ, ਉਹ ਰੂਟ ਵੈਜੀਟੇਬਲ ਹੀ ਹੈ, ਕਿਉਂਕਿ ਦੇਖੋ ਇਹਨੇ ਕਿਹਾ ਗੁਲਾਬ ਦਾ ਤਾਂ ਛੋਟਾ ਪੇੜ ਹੁੰਦਾ ਨਾ, ਤੇ ਉਹਦੇ ਜਿੱਡਾ ਹੀ ਹੋਣਾ ਚਾਹੀਦਾ ਨਾ ਕਚਾਲੂ ਦਾ ਵੀ, ਜੇ ਹੀ is going to confuse the two। ਬਹਰਹਾਲ ਇਹਦੇ ਤੇ ਤੁਸੀਂ ਵੀ ਰਿਸਰਚ ਕਰ ਲਿਓ ਤੇ ਮੈਂ ਵੀ ਕਰਾਂਗਾ, ਕਿਉਂਕਿ ਮੈਂ ਪਿਛਲੇ ਹੀਲ ਦੇ ਵਿੱਚ ਵੀ ਕਚਾਲੂਆਂ ਦਾ ਜ਼ਿਕਰ ਜਿਹੜਾ ਪੜ੍ਹਿਆ ਹੈ, ਕਾਫੀ ਸਾਰਾ ਜਗ੍ਹਾ ਤੇ ਕਚਾਲੂਆਂ ਦਾ ਆਇਆ ਜ਼ਿਕਰ, ਤੇ ਉਹਨਾਂ ਵਿੱਚ ਮੈਨੂੰ ਲੱਗਾ ਕਿ ਜਿਵੇਂ ਉਹ ਕਿਸੇ ਰੁੱਖ ਦੀ ਗੱਲ ਹੋ ਰਹੀ ਹੈ, ਤੇ ਲੇਕਿਨ ਹੋ ਸਕਦਾ ਮੈਂ ਗਲਤ ਹਾਂ। ਆਪਣਾ ਲੇਕਿਨ ਇਹਨੂੰ ਦਰਖਤ ਦਾ ਰੋਜ਼ਸ ਦੇ ਨਾਲ ਕੀ ਮੁਕਾਬਲਾ ਕਰੂਗਾ ਨਾ, ਦਰਖਤ ਦਾ ਤੇ ਨਹੀਂ ਕਰੂਗਾ ਨਾ ਰੋਜ਼ ਦੇ ਬੁਸ਼ ਦੇ ਨਾਲ। ਗੁਲਾਬ ਨੂੰ ਭੇਜਿਆ ਸੀ ਤੇ ਕਚਾਲੂ ਲੈ ਆਇਆ। ਹਾਂ, ਤੁਹਾਡੀ ਮੰਤਕ ਵੀ ਗਲਤ ਨਹੀਂ ਹੈਗੀ। ਚਲੋ ਸਈਦ ਸਾਹਿਬ ਜੀ। 491 ਜਾ ਖੋਲ ਕੇ ਵੇਖ ਜੋ ਸਿਦਕ ਆਵੀ, ਰਾਂਝਾ ਬੋਲਦਾ ਪਿਆ ਉਹਨੂੰ। ਜਾ ਖੋਲ ਕੇ ਵੇਖ ਜੋ ਸਿਦਕ ਆਵੀ, ਕਿਹਾ ਸ਼ੱਕ ਦਿਲ ਆਪਣੇ ਪਾਏ ਹੋਈ। ਜਾ ਖੋਲ ਕੇ ਵੇਖ ਜੋ ਸਿਦਕ ਆਵੀ, ਕਿਹਾ ਸ਼ੱਕ ਦਿਲ ਆਪਣੇ ਪਾਏ ਹੋਈ। ਕਿਹਾ ਅਸਾਂ ਸੋ ਰੱਬ ਤਹਿਕੀਕ ਕਰਸੀ, ਕਿਹਾ ਆਨ ਕੇ ਮਗਜ਼ ਖਪਾਏ ਹੋਈ। ਜਾ ਵੇਖ ਜੋ ਵਸਫ ਹੋਵੀ, ਕਿਹਾ ਡੋਰੋਰਾ ਆਨ ਵਜਾਏ ਹੋਈ। ਸ਼ੱਕ ਮਿਟੇ ਜੋ ਥਾਲ ਨੂੰ ਖੋਲ ਵੇਖੇ, ਇੱਥੇ ਮਕਰ ਕੀ ਆਨ ਫੈਲਾਏ ਹੋਈ। ਵਾਹ। ਜਾ ਖੋਲ ਕੇ ਵੇਖ ਜੋ ਸਿਦਕ ਆਵੇ, ਸਿਦਕ ਦਾ ਮਤਲਬ ਹੈ ਤੈਨੂੰ ਤਸੱਲੀ, ਬਲੀਫ ਹੋ ਜਾਵੇ ਤੇਰਾ। ਕਿਹਾ ਸ਼ੱਕ ਦਿਲ ਆਪਣੇ ਪਾਏ ਹੋਈ, ਕਿਹਾ ਅਸਾਂ ਸੋ ਰੱਬ ਤਹਿਕੀਕ ਕਰਸੀ। ਜੋ ਅਸੀਂ ਕਿਹਾ ਉਹ ਰੱਬ ਉਹਦੀ ਵੈਰੀਫਿਕੇਸ਼ਨ ਕਰੇਗਾ। ਕਿਹਾ ਆਣ ਕੇ ਮਗਜ਼ ਖਪਾਏ ਹੋਈ। ਜਾ ਵੇਖ ਜੋ ਵਸਵਸਾ ਦੂਰ ਹੋਵੇ, ਵਸਵਸਾ ਸ਼ੱਕ ਦੂਰ ਹੋਵੇ। ਕਿਹਾ ਡੋਰ ਰੋੜਾ, ਇੱਕ ਲਫ਼ਜ਼ ਹੈ ਡੋਰ ਰੋੜਾ। ਤਮਾਸ਼ਾ ਵਿਖਾਉਣ ਲਈ ਜਿਹੜੀ ਡੁਗਡੁਗੀ ਹੋਈ ਜਾਈ ਜਾਂਦੀ ਹੈ ਨਾ, ਉਹਨੂੰ ਡੋਰ ਰੋੜਾ ਕਹਿੰਦੇ ਨੇ। ਕਿਹਾ ਡੋਰ ਰੋੜਾ ਆਣ ਵਜਾਏ ਹੋਈ। ਸ਼ੱਕ ਮਿੱਟੀ ਜੋ ਥਾਲ ਨੂੰ ਖੋਲ ਵੇਖੇ, ਇੱਥੇ ਮਕਰ ਕੀ ਆਣ ਪਾਏ। ਜਾ ਕੇ ਥਾਲ ਨੂੰ ਖੋਲ ਤਾਂ ਕਿ ਤੇਰਾ ਸ਼ੱਕ ਮੁੱਕੇ। ਐਵੇਂ ਮੇਰੇ ਨਾਲ ਕੀ ਮਕਰਬਾਜ਼ੀਆਂ ਕਰ ਰਹੀਆਂ। ਚਲੋ ਜੀ ਅੱਗੇ ਚਲੋ। ਮੈਂ ਪੜ੍ਹਦੀ ਹਾਂ ਜੀ। ਸੈਤੀ ਖੋਲ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ। ਛੁੱਟਾ ਤੀਰ ਫਕੀਰ ਦੇ ਮੋਜ਼ਜ਼ੇ ਦਾ,
ਵਿੱਚੋਂ ਕੁਫਰ ਦਾ ਜਿਉਂ ਪਰੋ ਗਿਆ। ਜਿਹੜਾ ਚੱਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ। ਗਰਮ ਗਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ ਦੀ ਨਾਲ ਸਮੋ ਗਿਆ। ਐਵੇਂ ਡਾਢਿਆਂ ਮਾੜਿਆਂ ਕਿਹਾ ਲੇਖਾ, ਉਸ ਖੋ ਲਿਆ ਉਹ ਰੋ ਗਿਆ। ਮਰਨ ਵਕਤ ਹੋਇਆ ਸਭੇ ਖਤਮ ਲੇਖਾ, ਜੋ ਕੋ ਜੰਮਿਆ ਚੋਵਣੇ ਚੋ ਗਿਆ। ਵਾਰਿਸ ਸ਼ਾਹ ਜੋ ਕੀਮੀਆਂ ਨਾਲ ਛੱਥਾਂ ਸੋਇਨਾ पढ़ दो ਹਾਂਜੀ पढ़ दो मैं फिर ठीक कर ਹਾਂ देना। ਸੋਇਨਾ ਤਾਂਬੂਆਂ ਤੁਰਤ ਹੀ ਹੋ ਗਿਆ। ਸੈਤੀ ਖੋਲ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ। ਇਹ ਤੇ ਤੁਹਾਨੂੰ ਸਾਫ਼ ਹੈ। ਛੁੱਟਾ ਤੀਰ ਫਕੀਰ ਦੇ ਮੋਜ਼ੇ ਦਾ, ਵਿੱਚੋਂ ਕੁਫਰ ਦਾ ਜੂ ਪਰੋ ਗਿਆ। ਵਿੱਚੋਂ ਜਿਹੜੇ ਇਨਕਾਰ ਕਰਨ ਵਾਲੇ ਸਨ ਉਹਨਾਂ ਦੇ ਦਿਲ ਵਿੱਚ ਜਾ ਕੇ ਤੀਰ ਵੱਜਾ, ਜਿਹੜਾ ਕਿ ਫਕੀਰ ਦੀ ਮੋਜ਼ੇ ਦਾ ਸੀਗਾ। ਜਿਹੜਾ ਚੱਲਿਆ ਨਿਕਲ ਯਕੀਨ ਆਹਾ, ਜਿਹੜਾ ਉਹ ਯਕੀਨ ਜਿਹੜਾ ਮੁੱਕਣ ਵਾਲਾ ਸੀਗਾ, ਜਿਹੜਾ ਸਿਆਤੀ ਦੇ ਦਿਲ 'ਚ ਕਰਾਮਾਤ ਨੂੰ ਵੇਖ ਖਲੋ ਗਿਆ। ਗਰਮ ਗਜ਼ਬ ਦੀ ਆਤਸ਼ੋਂ ਆਬ ਆਹਾ, ਗਜ਼ਬ ਦੀ ਵਜ੍ਹਾ ਤੋਂ ਗਰਮ ਗਜ਼ਬ ਦੀ ਅੱਗ, ਗੁੱਸੇ ਦੀ ਅੱਗ, ਜਾਂ ਕੀ ਕਹਿਣਾ ਚਾਹੀਦਾ, ਮਿਸਹੈਪ ਦੀ ਅੱਗ, ਕੀ ਕਹਿਣਾ ਚਾਹੀਦਾ, ਗਜ਼ਬ ਦੀ ਜਿਹੜੀ ਅੱਗ ਸੀ ਉਹਦੇ ਨਾਲ ਜੋ ਕੁਛ ਗਰਮ ਹੋ ਚੁੱਕਿਆ ਸੀਗਾ, ਬਰਫ਼ ਕਸ਼ਫ ਦੇ ਨਾਲ ਸਮੋ ਗਿਆ। ਉਹ ਕਸ਼ਫ ਅੰਦਰੂਨੀ ਸਪਿਰਚੁਅਲ ਤਾਕਤ ਦੇ ਵਜ੍ਹਾ ਤੋਂ ਬਰਫ਼ ਦੇ ਨਾਲ ਉਹ ਬਰਫ਼ ਵਰਗਾ ਹੋ ਗਿਆ। ਤੇ ਆਬ ਤੇ ਪਾਣੀ ਹੋਇਆ ਨਾ, ਕਿ ਜਿਹੜਾ ਕਿ ਗਜ਼ਬ ਦੀ ਆਤਸ਼ੋਂ, ਜਿਹੜੇ ਉਸ ਦੀ ਅੱਗ ਨਾਲ ਗਰਮ ਪਾਣੀ ਹੋਇਆ ਸੀ, ਉਹਨੂੰ ਜਿਹੜੀ ਸੀਗੀ ਕਸ਼ਫ ਦੀ ਬਰਫ਼ ਨੇ ਉਹਨੂੰ ਠੰਡਾ ਕਰਤਾ। इसमें डाल दो। एक्सक्यूज करेंगे, आपसे 2 मिनट की बात करनी है। 1 सेकंड जरा 2 मिनट दो मिनट। आपको आप क्या ऑर्डर कर रहे थे? पिछले 2 दिन पहले 10 तारीख की जो डिलीवरी थी, मिटान ऑर्डर कर रहे थे। म्यूट कर दियो। जब आपने फोन किया था, किसे दी? क्या आप मिटान खाने की दिल कर रहे हैं? हाँ कर रहा है। अब कर रहा है या नहीं? लंच के लिए आज नहीं ला रही। ओह ओके, ठीक ओके। अच्छा, सारी ਗਰਮ ਗਜ਼ਬ ਦੀ ਆਤਸ਼ੋਂ ਆਬ ਆਹਾ, ਬਰਫ਼ ਕਸ਼ਫ ਦੇ ਨਾਲ ਸਮੋ ਗਿਆ। ਤੁਸੀਂ ਸਹੀ ਕੀਤਾ ਇਹਦਾ ਕਿ ਜਿਹੜਾ ਗਜ਼ਬ ਦੀ ਅੱਗ ਨਾਲ ਜਿਹੜਾ ਪਾਣੀ ਗਰਮ ਹੋ ਗਿਆ ਸੀ, ਉਹ ਕਸ਼ਫ ਦੀ ਤਾਕਤ ਦੇ ਨਾਲ ਉਹ ਠੰਡਾ ਹੋ ਗਿਆ, ਉਹ ਸਿਮਟ ਗਿਆ। ਜਿਸ ਨਾਲ ਫਕੀਰਾਂ ਦੇ ਅੜੀ ਬੱਧੀ, ਉਹ ਆਪਣਾ ਆਪ ਵਗੋ ਗਿਆ। ਜਿਹਨੇ ਵੀ ਫਕੀਰਾਂ ਦੇ ਨਾਲ ਜਿੱਦ ਕੀਤੀ ਨਾ, ਉਹਨੇ ਆਪਣਾ ਆਪ ਹੀ ਗਵਾਇਆ, ਵਗੋ ਗਿਆ, ਆਪਣੇ ਆਪ ਨੂੰ ਆਪਣੇ ਆਪ ਵਿੱਚ ਗਵਾਚ ਗਿਆ। ਐਵੇਂ ਇਹ ਮਿਸਰਾ ਪਤਾ ਨਹੀਂ ਕਿਵੇਂ ਮੁਹਾਰਿਸ਼ਾਂ ਵਿੱਚ ਲਿਆਂਦਾ ਹੈ, ਲੇਕਿਨ ਇਹ ਮਿਸਰਾ ਬੜਾ ਜ਼ਬਰਦਸਤ ਹੈ। ਐਵੇਂ ਡਾਢਿਆਂ ਮਾੜਿਆਂ ਕਿਆ ਲੇਖਾ, ਉਸ ਖੋ ਲਿਆ ਉਹ ਰੋ ਲਿਆ। ਜਿਹੜਾ ਮਾੜਾ ਬੰਦਾ ਹੁੰਦਾ ਹੈ ਤੇ ਜਿਹੜਾ ਤਾਕਤਵਰ ਬੰਦਾ ਹੁੰਦਾ ਹੈ, ਉਹਨਾਂ ਦੇ ਦਰਮਿਆਨ ਹਿਸਾਬ ਕਿਤਾਬ ਕੋਈ ਨਹੀਂ ਹੁੰਦਾ। ਤਗੜਾ ਖੋ ਲੈਂਦਾ ਹੈ ਤੇ ਮਾੜਾ ਵਿਚਾਰਾ ਸਿਰ ਰੋਂਦਾ ਹੈ। ਵਾਪਸ ਆ ਗਿਆ ਵਾਰਿਸ ਸ਼ਾਹ। ਨਹੀਂ, ਇਹ ਮਿਸਰਾ ਕੁਛ ਮਰਨ ਵਕਤ ਹੋਇਆ ਸਭੋ ਖਤਮ ਇਹ ਮੇਰੇ ਕੋਲ ਹੈ ਹੀ ਨਹੀਂ। ਹਾਂਜੀ, ਸਾਡੇ ਹੈਗਾ ਮਰਨ ਵਕਤ ਹੋਇਆ ਸਭੋ ਖਤਮ ਲੇਖਾ, ਜੋ ਕੋ ਜੰਮਿਆ ਚੋਵਣੇ ਚੋ ਗਿਆ।
ਵਾਰਿਸ਼ਾ ਜੂਮਣੇ ਜੋਗੇ ਦਾ ਮਤਲਬ ਹੈ ਕਿ ਉਹ ਰਿਪੈਂਟ ਕਰਦਾ ਗਿਆ, ਪਛਤਾਉਂਦਾ ਗਿਆ। ਲੇਕਿਨ ਇਹ ਜਿਹੜਾ ਆਖਰੀ ਹੈ ਨਾ ਮਿਸਰਾ, ਇਹ ਵਾਰਿਸ ਸ਼ਾਹ ਜੋ ਕਿ ਅੱਛਾ ਵਾਪਸ ਆ ਗਿਆ, ਉਹ ਗਲਤੀ ਨਾਲ ਉਹਨੇ ਲਿਖ ਦਿੱਤਾ ਹੈ। ਮਿਸਰਾ ਸ਼ੁਰੂ ਹੀ ਇੱਥੋਂ ਹੁੰਦਾ ਹੈ, ਵਾਰਿਸ ਸ਼ਾਹ ਜੋ ਕੀਮੀਆਂ ਨਾਲ ਛੁੱਤਾ। ਵਾਰਿਸ ਸ਼ਾਹ ਜਿਹੜਾ ਕੀਮੀਆਂ ਨਾਲ ਛੁੱਤਾ, ਸੋਨਾ ਤਾਂਬਿਓਂ ਤੁਰਤੀ ਹੋ ਗਿਆ। ਉਹ ਤਾਂਬਾ ਜਿਹੜਾ ਸੋਨੇ ਦੇ ਨਾਲ ਜਿਹੜਾ ਖਹਿ ਗਿਆ, ਉਹ ਕੀਮੀਆਂ ਦੀ ਵਜ੍ਹਾ ਤੋਂ ਸੋਨਾ ਬਣ ਗਿਆ। ਤੁਹਾਨੂੰ ਪਤਾ ਨਹੀਂ, ਹਿੰਦੁਸਤਾਨ ਪਾਕਿਸਤਾਨ 'ਚ ਤਾਂਬੇ ਤੋਂ ਸੋਨਾ ਬਣਾਉਣ ਦੀ ਬੜੀ ਪੁਰਾਣੀ ਜਿਹੜੀ ਹੈ ਉਹ ਠਰਕ ਹੈ। ਸਰ ਜੀ ਸੌਰੀ, ਹਰ ਪਿੰਡ ਵਿੱਚ ਸੋਨਾ ਬਣਾਉਣ ਵਾਲੇ ਹੁੰਦੇ ਸਨ। ਜਿਹੜਾ ਲਫ਼ਜ਼ ਕਸ਼ਫ ਹੈ, ਉਹ ਇਜ਼ ਇਟ ਕਿ ਵੀ ਅਨਨੋਨ ਦੇ ਬਾਰੇ ਦੱਸਣਾ ਜਾਂ ਫਿਊਚਰ ਦੇ ਬਾਰੇ? ਕਸ਼ਫ ਇਜ਼ the ability to foresee something in the future. ਕਸ਼ਫ ਦਾ ਮਤਲਬ ਹੈ ਉਹ ਸੀਕ੍ਰੇਟ ਜਿਹੜਾ ਕਿ ਤੁਹਾਨੂੰ ਇੰਟੂਟਿਵਲੀ ਪਤਾ ਲੱਗਦਾ ਹੈ। ਠੀਕ। ਐਗਜ਼ੈਕਟ ਕਸ਼ਫ ਹੈ ਜਿਹੜਾ ਇੰਟੂਟਿਵਲੀ ਨਾਲ ਹਾਸਲ ਹੁੰਦਾ, ਉਹ ਕਸ਼ਫ। ਜਿਹੜਾ ਕਈ ਵਾਰੀ ਡਰਾਮਿਆਂ 'ਚ ਦੱਸਦੇ ਨੇ ਬੜਾ, ਕਸ਼ਫ ਫਲਾਣਾ ਦਾ ਕਸ਼ਫ ਹੈਗਾ, ਉਹ ਜਨਾਨੀ ਬੈਠੀ ਹੁੰਦੀ ਹੈ, ਉਹ ਦੁਨੀਆ ਦਾ ਫਿਊਚਰ ਦੱਸੀ ਜਾਂਦੀ ਹੈ ਕਿ ਤੂੰ ਐ ਤੇਰੇ ਨਾਲ ਹੋਣੀ ਹੈ, ਤੂੰ ਹੋਣੀ, ਉਹ ਕਸ਼ਫ। ਉਹਨੂੰ ਡਰਾਮਿਆਂ 'ਚ ਤੇ ਪਾਕਿਸਤਾਨੀਆਂ 'ਚ ਹੀ ਦੱਸਦੇ। ਕਸ਼ਫ ਦਾ ਮਤਲਬ ਵੀ ਇਹ ਹੈਗਾ ਉਹ ਨੌਲੇਜ ਜਿਹੜਾ ਤੁਹਾਨੂੰ spiritually ਮਿਲਦਾ ਹੈ। ਠੀਕ ਠੀਕ। ਜਿਹਦੀ ਕੋਈ ਲੌਜਿਕ ਨਹੀਂ ਹੈਗੀ, ਇੰਪੀਰੀਕਲ ਵਜ੍ਹਾ ਨਹੀਂ ਹੈਗੀ ਜਿਹਦੀ। ਸਹੀ। ਇਹ ਜਿਹੜੀ ਅਲੀ ਹਜਵੇਰੀ ਸਾਹਿਬ ਦੀ ਕਿਤਾਬ ਹੀ ਦਾਤਾ गंज बख्शनी, वो भी कशफुल माजूब ही ना, उसका टाइटल कशफुल माजूब है। बिल्कुल बिल्कुल बिल्कुल, कशफुल माजूब है ना वो भी जी। ਉਹਦਾ ਵੈਸੇ ਆਪਣਾ ਉਹਦਾ ਵੈਸੇ ਪੰਜਾਬੀ 'ਚ ਵੀ ਤਰਜਮਾ ਹੋਇਆ ਹੈ। डॉक्टर साहब ये कशफुल माजूब पढ़ना कोई आसान काम ते नहीं। ਵੈਸੇ ਉਹਦਾ ਪੰਜਾਬੀ ਵਿੱਚ ਬੜਾ ਅੱਛਾ ਤਰਜਮਾ ਕੀਤਾ ਮਾਸਟਰ ਸ਼ਰੀਫ ਸਾਹਿਬ ਨੇ। अच्छा। ਉਹ ਮੰਗਵਾ ਕੇ ਪੜ੍ਹਿਓ ਤੇ ਆਸਾਨ ਲੱਗੇ। ਵੈਸੇ ਆਪਣਾ ਉਹ ਕਸ਼ਫੁਲ ਮਾਜੂਬ ਜਿਹੜਾ ਨਾ, ਉਹ ਮੇਰੇ ਆਪਣੇ ਖਿਆਲ ਦੇ ਵਿੱਚ ਉਹ ਕੋਈ ਔਖੀ ਕਿਤਾਬ ਨਹੀਂ ਹੈਗੀ, ਕਿਉਂਕਿ ਬੇਸਿਕਲੀ ਉਹਨੇ ਕੰਸਨਟਰੇਟ ਕੀਤਾ ਹੈ ਜਿਹੜਾ ਉਸ ਵੇਲੇ ਦੇ ਸੂਫੀ ਫਿਰਕੇ ਜਿਹੜੇ ਨੇ, ਸੂਫੀ ਸੈਕਟਸ ਦੇ ਦਰਮਿਆਨ ਜਿਹੜੇ ਬੇਸਿਕ ਇਸ਼ੂ ਸਨ, ਉਹਨਾਂ ਉੱਤੇ ਜ਼ਿਆਦਾ ਗੱਲ ਕੀਤੀ ਉਹਦੇ ਵਿੱਚ। पर डॉक्टर साहब उस ना थोड़ी जी तुसा की ये अंडरस्टैंडिंग होनी जरूरी है ना स्पिरिचुअलिज्म दी। बिल्कुल, ਤੁਹਾਨੂੰ ਉਹਨਾਂ ਫਿਰਕਿਆਂ ਦੀ ਜਿਹੜੀ ਬੁਨਿਆਦੀ ਜਿਹੜੇ ਉਹਨਾਂ ਦੇ ਬਿਲੀਫ ਆਈਡੀਓਲੋਜੀਕਲ ਫਰਕ ਹੈ, ਹਾਂ ਉਹਨਾਂ ਦਾ ਪਤਾ ਹੋਣਾ ਚਾਹੀਦਾ। ਉਹਨਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਗੈਰ ਨਹੀਂ ਤੁਹਾਨੂੰ ਸਮਝ ਆ ਸਕਦੀ। ਚਲੇ ਜੀ, ਮੈਂ ਪੜ੍ਹੀ ਛੋੜਨੀ ਆ। ਅੱਛਾ ਡਾਕਟਰ ਸਾਹਿਬ, ਇਹ ਇੱਕ ਮੈਂ ਸੋਚ ਰਿਹਾ ਸੀ ਇੱਥੇ ਕਿ ਵਾਰਿਸ ਸ਼ਾਹ ਜੋ ਕੀਮਿਆਂ ਨਾਲ ਛੁੱਥਾ, ਕੀਮਿਆਂ ਦਾ ਮਤਲਬ ਇੱਕ ਚੀਜ਼ ਅਸੀਂ ਕਹਿੰਦੇ ਉਹਨੂੰ ਕਹਿੰਦੇ ਪਾਰਸ। ਪਾਰਸ ਐਸੀ ਚੀਜ਼ ਹੈ ਨਹੀਂ, ਪਾਰਸ ਜਿਹੜੀ ਹੁੰਦੀ ਹੈ, ਪਾਰਸ ਇੱਕ ਅਲੱਗਾ ਫਿਜ਼ੀਕਲ ਪੀਸ ਹੈ। ਅੱਛਾ। ਕੀਮੀਆ ਜਿਹੜਾ ਉਹ ਇੱਕ ਪ੍ਰੋਸੈਸ ਹੈ, केमिकल प्रोसेस है। अच्छा, केमिकल। So chemical like alchemy ये लफ्ज कीमिया, एल्केमी, केमिस्ट्री, ये सारी बिल्कुल अरबी रूट से निकलना पिया। alchemy is the right word। बिल्कुल ਉੱਥੋਂ ਹੀ ਨਿਕਲਿਆ ਹੈ, ਉੱਥੋਂ ਨਿਕਲਿਆ ਹੈ ਕੀਮੀਆ। गुड जॉब मेदिया। पारस ਤੇ ਮਤਲਬ ਮਿਥਿਕਲ ਚੀਜ਼ ਹੈ ਨਾ, ਇਹ ਐਕਚੁਅਲ ਚੀਜ਼ ਹੈ।
ਪਾਰਸ ਜਿਹੜਾ ਨਾ ਉਹ ਤੇ ਇੱਕ ਫਿਜ਼ੀਕਲ ਚੀਜ਼ ਹੈ ਨਾ। ਉਹਦੇ ਤੇ ਜੇ ਉੱਤੇ ਰਗੜ ਤੁਹਾਡੇ- ਕੇ ਉਹਦੇ ਉੱਤੇ ਰਗੜ ਕੇ ਹੀ ਦੇਖਦੇ ਨੇ ਨਾ ਕਿ ਸੋਨਾ ਅਸਲੀ। ਸਈਦ ਸਾਹਿਬ ਕਿੱਥੇ ਨੇ? ਇਹਨਾਂ ਨੂੰ ਕਿੱਥੇ ਪਤਾ? ਇਹਨਾਂ ਨੂੰ ਸਭ ਪਤਾ ਹੈ। ਨਹੀਂ, ਇਹਨਾਂ ਨੂੰ ਤਾਂ ਪਤਾ ਹੋਣਾ ਪਾਰਸ ਦੇ ਨਾਲ ਹਰ ਚੀਜ਼ ਨੂੰ ਸੋਨਾ ਬਣਾਉਂਦੇ ਤਾਂ। ਚਲੋ ਸਹੀ ਸਾਹਿਬ ਨੂੰ ਅਗਲੀ ਵਾਰੀ ਪੁੱਛ ਲਾਂਗੇ, ਅਗਲੇ ਬੰਦ ਤੇ ਚਲੋ। ਹਾਂ जी जी 493 हथ बन के बेनती करे सैती दिल जान थी चेलड़ी तेरियां मैं करा बांदियां वांग बजा खिदमत नित पाउंदी रांग ही फेरियां मैं पीर सच दा असां तहकीक कीता सने हीर ते मापियां तेरियां मैं करामात तेरी उते सिद्ध कीता तेरे हुक्म दी कशफ ने घेरियां मैं साडी जान ते माल ते हीर तेरी नाले सने सहेलियां तेरियां मैं असां किसे दी गल ना कदी मन्नी तेरे इस्म आजम तेरियां मैं एक फकर इला दा रख तकवा होर ढा बैठी सब ढेरियां मैं। वाह वाह। एक फकर इला दा रख तकवा होर ढा बैठी सब ढेरियां मैं पूरी नाल हिसाब ना हो सका वारिस शाह की करांगी सेरियां मैं। ਹੱਥ ਬੰਨ ਕੇ ਬੇਨਤੀ, ਇਹ ਤਾਂ ਸਾਫ਼ ਹੀ ਹੈ ਨਾ। ਕਰਾਂ ਬਾਂਦੀਆਂ ਵਾਂਗ, ਇਹ ਵੀ ਸਾਫ਼ ਹੀ ਹੈ। ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਅਸੀਂ ਕਨਫਰਮ ਕਰ ਲਿਆ ਕਿ ਤੂੰ ਸੱਚਾ ਪੀਰ ਹੈ। ਸਣੇ ਹੀਰ ਤੇ ਮਾਪਿਆਂ ਤੇਰੀਆਂ ਮੈਂ ਆਪਣੇ ਪੇਰੈਂਟ ਸਮੇਤ ਤੇ ਹੀਰ ਸਮੇਤ ਤੇਰੀ ਹੈ। ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਹੁਕਮ ਦੇ ਕਸ਼ਫ ਨੇ ਘੇਰੀਆਂ ਮੈਂ। ਤੇਰਾ ਜਿਹੜਾ ਕਸ਼ਫ, ਜਿਹੜਾ ਤੇਰਾ ਸਪਿਰਚੁਅਲ ਹੁਕਮ ਸੀ ਤੂੰ ਕੀਤਾ, ਉਹਦੇ ਵਜ੍ਹਾ ਤੋਂ ਮੈਂ ਇਹ ਤੇਰੇ ਹਲਕੇ 'ਚ ਆ ਗਈ ਹਾਂ। ਸਾਡੀ ਜਾਨ ਤੇ ਮਾਲ ਤੇ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ ਅਸਾਂ ਕਿਸੇ ਦੀ ਗੱਲ ਨਾ ਕਦੀ ਮੰਨੀ ਤੇਰੇ ਇਸਮ ਆਜ਼ਮ ਹੁਬ ਤੇਰੀਆਂ ਮੈਂ। ਅਸੀਂ ਕਦੀ ਕਿਸੇ ਦੀ ਗੱਲ ਨਹੀਂ ਸੀ ਮੰਨੀ, ਲੇਕਿਨ ਉਹ ਇਸਮ ਆਜ਼ਮ ਖੁਦਾ ਦੇ 99 ਨਾਮਾਂ ਚੋਂ ਹੈ, ਲੇਕਿਨ ਇਹ ਉਹ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਇਫੈਕਟਿਵ ਹੈ। ਇਸਮ ਆਜ਼ਮ ਹੁਬ ਤੇਰੀਆਂ ਮੈਂ, ਜਿਹੜਾ ਇਸਮ ਆਜ਼ਮ ਪੜ੍ਹਿਆ ਤੂੰ, ਉਹਦੀ ਵਜ੍ਹਾ ਤੋਂ ਤੇਰੀਆਂ ਮੈਂ ਦਾ ਮਤਲਬ ਹੈ ਮੈਂ ਢਲ ਗਈ ਹਾਂ। ਤਬਦੀਲ ਹੋ ਗਈਆਂ। ਇੱਕ ਫਕਰ ਅੱਲਾ ਦਾ ਰੱਖ ਤਕਵਾ ਹੋਰ ਢਾ ਬੈਠੀ ਸਭ ਢੇਰੀਆਂ ਮੈਂ ਹੁਣ ਸਿਰਫ ਅੱਲਾ ਦੇ ਫਕੀਰ ਦਾ ਹੀ ਸਹਾਰਾ ਲੈ ਲਿਆ, ਤਕਵਾ ਲੈ ਲਿਆ। ਹੋਰ ਸਾਰੀਆਂ ਉਮੀਦਾਂ ਮੈਂ ਛੱਡ ਦਿੱਤੀਆਂ ਨੇ। ਢੇਰੀ ਢਾਉਣਾ ਹੁੰਦਾ, ਉਮੀਦ ਛੱਡ ਦੇਣਾ। ਹੋਰ ਢਾ ਬੈਠੀ ਸਭ ਢੇਰੀਆਂ ਮੈਂ। ਉਹ ਕਹਿੰਦੇ ਨੇ ਯਾਰ ਤੂੰ ਤੇ ਢੇਰੀ ਢਾ ਬੈਠਾ ਹੈ, ਮਤਲਬ ਤੂੰ ਤੇ ਬਿਲਕੁਲ ਹੀ ਬਹੁਤਾ ਹੀ ਆਸ ਛੱਡ ਬੈਠਾ। ਆਸ ਛੱਡ ਬੈਠਾ। ਪੂਰੀ ਨਾਲ ਹਿਸਾਬ ਨਾ ਹੋ ਸਕਾਂ ਵਾਰਿਸ਼ਾ ਕੀ ਕਰਾਂਗੀ ਸੇਰੀਆਂ ਮੈਂ। ਪੂਰੀ ਮੈਂ ਤੇ ਹਿਸਾਬ ਨਾਲ ਵਿੱਚ ਵੀ ਤੇਰੇ ਨਾਲ ਪੂਰੀ ਨਹੀਂ ਆ ਸਕਦੀ। ਮੈਂ ਤੇਰੇ ਤੋਂ ਸੇਰੀਆਂ ਦਾ ਮਤਲਬ ਹੈ ਕਿ ਤੇਰੇ ਤੋਂ ਵੱਧ ਕੀ ਕਰ, ਉਸ ਤੋਂ ਵੱਧ ਕੀ ਕਰ ਲਵਾਂਗੀ। ਇੱਕ ਤੇ ਹਿਸਾਬ ਹੈ ਨਾ ਐਗਜ਼ੈਕਟ, ਤੇ ਇੱਕ ਜਿਹੜਾ ਐਗਜ਼ੈਕਟ ਦੇ ਉੱਤੇ ਆ ਉਹ ਸੇਰੀ ਹੈ। ਚਲੋ ਜੀ ਅਗਲਾ ਬੰਦ। ਇੱਕ ਗੱਲ ਸਰ ਜੀ, ਇੱਥੇ ਜਿੱਦਾਂ ਤੁਹਾਡੇ ਇੱਥੇ ਲਿਖਿਆ ਹੋਇਆ 2 ਵਾਰਾਂ ਲਿਖਿਆ ਇਹਨਾਂ ਨੇ ਹੀਰ ਤੇਰੀ ਹੈ, ਪਰ ਸਾਡੇ ਇੱਥੇ ਇੱਕੋ ਵਾਰੀ ਹੀਰ ਤੇਰੀ ਲਿਖਿਆ, ਕਿਉਂਕਿ 2 ਵਾਰੀ ਉਹਨੇ ਹੀਰ ਤੇਰੀ ਨਹੀਂ ਨਾ ਆਖਣਾ। ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ ਦਿਲ ਜਾਨ ਥੀ ਤੁਤੇ ਹੇਰੀਆਂ ਮੈਂ। ਤੇ ਫਿਰ ਜਿਹੜੀ ਉਹ ਤੋਂ 3rd ਲਾਈਨ ਆਂਦੀ ਕਿ ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ, ਕਿਉਂਕਿ ਇੱਕੋ ਵਾਰੀ ਕਹੇਗੀ ਨਾ ਹੀਰ ਤੇਰੀ ਹੈ। ਇੱਕ ਪੈਰਾ ਉਹਦੇ ਵਿੱਚ ਤੇ 2 ਵਾਰੀ ਸ਼ਾਇਦ ਨਾ ਕਵੇ,
ਵਾਰਿਸ ਸ਼ਾਹ ਹੀਰ ਤੇਰੀ ਹੈ। ਹਾਂ, ਅੱਛਾ ਸ਼ਾਇਰ ਦੁਬਾਰਾ ਤੇ ਨਹੀਂ ਕਹਿੰਦਾ। ਅੱਛਾ ਸ਼ਾਇਰ ਦੀ ਖੂਬੀ ਤੇ ਇਹ ਹੁੰਦੀ ਹੈ ਕਿ ਉਹ ਇੱਕ ਗੱਲ ਨੂੰ ਦੋ ਵਾਰ ਨਹੀਂ ਕਹਿੰਦਾ। ਹਾਂਜੀ ਚਲੋ ਹਾਂਜੀ, ਜੀ ਅੱਗੇ ਅਗਲਾ ਮੈਂ ਚਲੋ। ਅੱਗੇ ਮੈਂ ਪੜ੍ਹਦਾ ਜੀ। ਹਾਂਜੀ ਘਰ ਆਪਣੇ ਵਿੱਚ ਚਵਾਏ ਕਰਕੇ ਆਖ ਨਾਗਣੀ ਵਾਂਗ ਕਿਉਂ ਛੁਕੀਏ ਨੀ, ਨਾਲ ਜੋਗੀਆਂ ਮੋਰਚਾ ਲਾਇਓ ਈ, ਰੱਜੇ ਜੱਟ ਵਾਂਗੂ ਵੱਡੀ ਫੂਕੀਏ ਨੀ। ਜਦੋਂ ਬੰਨ ਝੇੜੇ ਤੱਕ ਹੁੱਟ ਰਹੀਏ, ਜਾਏ ਪਿੰਡ ਦੀਆਂ ਰੰਨਾਂ ਤੇ ਕੁਕੀਏ ਨੀ। ਕੱਢ ਗਾਲੀਆਂ ਸਣੇ ਰਬੇਲ ਬਾਂਦੀ, ਘਿੰਨ ਮੋਹਲੀਆਂ ਅਸਾਂ ਤੇ ਕੁਕੀਏ ਨੀ। ਭਲੋ ਭਲੀ ਜਾਂ ਡਿੱਠੋ ਈ ਆਸ਼ਕਾਂ ਦੀ, ਵਾਂਗ ਜੁੱਤੀਆਂ ਅੰਤ ਨੂੰ ਚੁੱਕੀਏ ਨੀ। ਵਾਰਸ ਸ਼ਾਹ ਥੀ ਪੁੱਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏ ਨੀ। ਘਰ ਆਪਣੇ ਵਿੱਚ ਚਵਾਹ ਕਰਕੇ, ਬੜੇ ਚਾਅ ਨਾਲ ਆਪਣੇ ਘਰ ਦੇ ਵਿੱਚ ਸ਼ੋਖੀਆਂ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏ ਨੀ। ਮੈਨੂੰ ਦੱਸ ਕੇ ਆਪਣੇ ਘਰ ਦੇ ਵਿੱਚ ਆਪਣਾ ਸਪਣੀ ਵਾਂਗ ਹੋ ਕੇ ਕਿਉਂ ਸ਼ੂਕ ਰਹੀ ਸਨ। ਨਾਲ ਜੋਗੀਆਂ ਮੋਰਚਾ ਲਾਏ ਹੋਈ, ਰੱਜੇ ਜੱਟ ਵਾਂਗੂ ਵੱਡੀ ਭੂਖੀਏ ਨੀ, ਯਾਨੀ ਬੁਬਲੀਆਂ ਮਾਰੀਆਂ ਨੇ ਤੂੰ ਜੱਟ ਵਾਂਗੂ। ਜਦੋਂ ਬੰਨ ਜਿਹੜੇ ਥੱਕ ਹੁੱਟ ਰਹੀਏ, ਜਦੋਂ ਮੇਰੇ ਨਾਲ ਝਗੜਾ ਕਰਕੇ ਤੇ ਤੂੰ ਥੱਕ ਹਟੀ, ਯੂ ਗਾਟ ਟਾਇਰਡ, ਜਾ ਪਿੰਡ ਦੀਆਂ ਰੰਨਾਂ ਤੇ ਕੂਕੀਆਂ ਨੀ, ਤੇ ਜਾ ਕੇ ਪਿੰਡ ਦੀਆਂ ਔਰਤਾਂ ਦੇ ਸਾਹਮਣੇ ਜਾ ਕੇ ਤੂੰ ਫਰਿਆਦਾਂ ਕੀਤੀਆਂ। ਕੱਢ ਗਾਲੀਆਂ ਸਣੇ ਰਬੇਲ ਬਾਂਦੀ, ਘਿੰਨ ਮੋਹਲੀਆਂ ਅਸਾਂ ਤੇ ਘੂਕੀਏ ਨੀ। ਰਬੇਲ ਬਾਂਦੀ ਨੂੰ ਨਾਲ ਲੈ ਕੇ ਤੇ ਤੂੰ ਮੋਹਲਿਆਂ ਦੇ ਨਾਲ ਸਾਨੂੰ ਕੁੱਟਿਆ, ਘੂਕੀਏ ਨੀ, ਕੁੱਟਿਆ ਸਾਨੂੰ, ਮਤਲਬ ਕੂਕ ਮਾਰੀ। ਭਲੋ ਭਲੀ ਜਾਂ ਡਿੱਠੀਆਂ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏ ਨੀ। ਜਦੋਂ ਹੁਣ ਤੂੰ ਭਲਾ ਵੇਖਿਆ ਨਾ ਆਸ਼ਕਾਂ ਦਾ, ਜਦੋਂ ਉਹਨਾਂ ਦਾ ਤੂੰ ਅਸਲ ਰੰਗ ਵੇਖਿਆ ਸੱਚਾ, ਤੇ ਹੁਣ ਕੁੱਤਿਆਂ ਵਾਂਗ ਤੂੰ ਚੂਕ ਰਹੀ ਹੈ। ਵਾਰਿਸ ਸ਼ਾਹ ਥੀ ਪੁੱਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏ ਨੀ। ਵਾਰਿਸ ਸ਼ਾਹ ਤੂੰ ਜਿਹੜਾ ਹੈ ਉਹ ਬੰਦਗੀ ਨਾਲ ਪੁੱਛ ਕਿ ਤੂੰ ਹੁਣ ਪਹਿਲੀ ਵਾਰੀ ਜਿਹੜਾ ਤੇਰਾ ਕਲਬੂਤ ਸੀਗਾ, ਜਿਹੜਾ ਤੇਰੀ ਬੋਡੀ ਸੀ, ਉਹਦੇ ਵਿੱਚ ਰੂਹ ਵਾਂਗ ਫੂਕੀ ਗਈ ਹੈ। ਯਾਨੀ ਹੁਣ ਰੂਹ ਵਸੀ ਹੈ ਤੇਰੇ ਵਿੱਚ, ਹੁਣ ਤੇਰੇ ਵਿੱਚ ਰੂਹ ਆਈ ਹੈ। ਹੁਣ ਤੇਰੇ ਵਿੱਚ ਰੂਹ ਆਈ। ਹਾਂ, ਇਹ ਜ਼ਿਆਦਾ ਆਸਾਨ ਹੈ ਦੱਸਣਾ। ਚਲੋ ਜੀ ਅਗਲਾ ਕੌਣ ਪੜੇਗਾ? ਕਿ ਬਸ ਕਰੀਏ ਇੱਥੇ? ਤੁਹਾਡੀ ਇੱਛਾ ਸਰ ਜੀ, ਠੀਕ ਹੈ। ਕਿੰਨੇ ਬੰਦ ਹੋਏ ਨੇ ਅੱਜ? We're on 495. I don't know how many we've read. ਨਹੀਂ, ਕਿੰਨੇ ਬੰਦ ਕਰ ਚੁੱਕੇ ਹਾਂ ਅਸੀਂ? ਡਾਕਟਰ ਸਾਹਿਬ 8 ਬੰਦ ਹੋ ਗਏ ਨੇ। 8 ਬੰਦ ਹੋ ਗਏ ਸਰ ਜੀ। ਠੀਕ ਹੋ ਗਿਆ, ਠੀਕ ਹੋ ਗਿਆ। ਨਹੀਂ, ਅਗਰ 8 ਹੋ ਗਿਆ ਤੇ ਫਿਰ ਬਸ ਅਸੀਂ ਇੱਥੇ ਅੱਜ ਕਲੋਜ਼ ਕਰਨੇ ਆ, ਤੇ ਮੈਂ ਕੋਸ਼ਿਸ਼ ਕਰਨਾ ਕਿ ਰਿਕਾਰਡਿੰਗ ਨੂੰ ਬੰਦ ਕਰਾਂ। ਹਾਂਜੀ ਸਰ। ਜੇ ਮੇਰੇ ਤੋਂ ਹੋ ਗਈ ਬੰਦ ਤੇ ਜੇ ਨਹੀਂ ਹੋਈ ਤੇ ਸਈਦ ਸਾਹਿਬ ਤੁਸੀਂ ਪੂਰਾ ਖਤਮ ਹੀ ਕਰ ਦਿਓ, ਆਪੇ ਬੰਦ ਹੋ ਜੂ। ਨਹੀਂ, ਜਿਹੜਾ ਸਟਾਰਟ ਕਰਦਾ ਨਾ ਉਹ ਬੰਦ ਕਰਦੇ ਨੇ। ਨਹੀਂ ਰਿਕਾਰਡਿੰਗ